ਲੋ ਵੀ ਸੋਹਣਿਓ, ਇੱਕ ਵਾਰੀ ਫੇਰ ਅਸੀਂ ਉੱਪਰ ਵਾਲੇ ਰੂਮ ਵਿੱਚ ਆ ਗਏ ਆ। ਅੱਜ ਹਲੇ ਕੱਲ੍ਹ ਹੀ ਤੁਹਾਨੂੰ ਦੀਦਾਰ ਕਰਾਇਆ ਸੀ, ਪਰ ਅੱਜ ਫੇਰ ਆ ਗਏ ਆ ਨੀਚੇ। ਅੱਜ ਇੰਨਾ ਸ਼ੋਰ ਹੈ, ਇੰਨੀ ਹਵਾ ਵੇ ਨਾ ਕਿ ਮੈਂ ਉੱਥੇ ਆਪਣੀ ਮਖਸੂਸ ਜਗ੍ਹਾ 'ਤੇ ਬੈਠਣੀ ਆ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਆ। ਲੇਕਿਨ ਅੱਜ ਡਜ਼ਨ ਇੰਨਾ ਸ਼ੋਰ ਹੈ ਕਿ ਮੈਂ ਕਿਹਾ ਮੈਂ ਗੱਲ ਕਰਾਂਗੀ ਵੀ ਉਹ ਰਿਕਾਰਡ ਹੋ ਜਾਏਗੀ, ਆਵਾਜ਼ ਵੀ। ਬਹੁਤ ਤੂਫਾਨੀ ਹਵਾਵਾਂ 2 ਦਿਨ ਤੋਂ ਨਾ ਬਸ ਐਸਾ ਲਪੇਟੇ ਵਿੱਚ ਅਸੀਂ ਆਏ ਹੋਏ ਆ ਨਾ ਕਿ ਸ਼ਦੀਦ ਬਿਨਾਂ ਵੀ ਪੂਰੀਆਂ ਉੜ ਕੇ ਉਹ ਫਿਰਦੀਆਂ ਪਈਆਂ ਪੂਰੇ ਵਿਹੜੇ ਵਿੱਚ। ਅਸੀਂ ਤੇ ਬਾਹਰ ਨਿਕਲੇ ਹੀ ਨਹੀਂ। ਬੜੀ ਸ਼ਦੀਦ ਹਵਾਵਾਂ ਚੱਲ ਰਹੀਆਂ, ਤੂਫਾਨੀ ਹਵਾਵਾਂ ਜਿਹੜੇ ਤੂਫਾਨ ਆਇਆ, ਸਟ੍ਰੋਮ ਆਇਆ। ਤੇ ਇਸ ਤੋਂ ਅਸੀਂ ਫਿਰ ਮੈਂ ਉੱਪਰ ਆ ਗਈ ਕਿ ਇਹ ਰੂਮ ਐਸਾ ਵੇ ਕਿ ਜਿੱਥੇ ਘੱਟ ਤੋਂ ਘੱਟ ਆਵਾਜ਼ਾਂ ਆਉਂਦੀਆਂ ਨੇ, ਕਿ ਬਹੁਤ ਜ਼ਿਆਦਾ ਵਿੰਡੋਜ਼ ਨਹੀਂ ਨੇ ਨਾ, ਤੇ ਘੱਟ ਤੋਂ ਘੱਟ ਆਵਾਜ਼ਾਂ ਆਉਂਦੀਆਂ ਨੇ। ਤੇ ਇਸ ਤੋਂ ਫਿਰ ਮੈਂ ਆਖਿਆ ਚਲੋ ਬਈ ਉੱਪਰ ਚਲੋ, ਦੌੜਾਓ ਗੱਡੀ ਉੱਪਰ ਵੱਲ, ਉੱਪਰ ਦਾ ਗੇਅਰ ਲਾਓ। ਤਾਂ ਅਸੀਂ ਉੱਪਰ ਦਾ ਗੇਅਰ ਲਾਇਆ ਤਾਂ ਉੱਪਰ ਆ ਗਏ ਆ, ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ ਚੰਗਾ ਲੱਗਦਾ ਵੇ। ਉਹ ਮੈਨੂੰ ਜਿਹੜਾ ਅਸੀਂ ਗੱਪਸ਼ਪ ਕਰਨੇ ਆ ਤੇ ਮੈਨੂੰ ਬਹੁਤ ਚੰਗਾ ਲੱਗਦਾ ਵੇ। ਤੇ ਚਲੋ ਜੀ ਅਸੀਂ ਛੇਤੀ ਆ ਜਾਣੇ ਕਮੈਂਟ ਦੀ ਤਰਫ। ਨੁਸ਼ਾਬਾ ਆਏ ਨੇ, ਬਹੁਤ ਕੇ ਕਹਿੰਦੇ ਨੇ ਦਿਨਾਂ ਬਾਅਦ ਆਏ ਨੇ ਸਾਡੇ ਵਿਹੜੇ ਵਿੱਚ। ਤੇ ਨੁਸ਼ਾਬਾ ਜਿਹੜੇ ਨੇ ਬਹੁਤ ਸ਼ੁਕਰੀਆ, ਉਹਨਾਂ ਨੇ 3 ਦਿਲ ਭੇਜੇ ਨੇ ਸਾਨੂੰ। ਬਹੁਤ ਸ਼ੁਕਰੀਆ ਨੁਸ਼ਾਬਾ, ਤੁਹਾਡੀ ਬੜੀ ਲੰਬੀ ਗੈਰ ਹਾਜ਼ਰੀ ਲੱਗੀ ਹੈ, ਪਰ ਤੁਸੀਂ ਫਿਰ ਵੀ ਮੁੜ ਕੇ ਆ ਹੀ ਗਏ ਹੋ ਸਾਡੇ ਵੱਲ। ਤੇ ਉਜ਼ਮਾ ਕਹਿੰਦੇ ਪਏ ਨੇ ਚਸ਼ਮੇ ਬਹੁਤ ਖੂਬਸੂਰਤ ਲੱਗ ਰਹੀ हैं आप, ਓਏ ਹੋਏ ਹੋਏ, ਨਾਲ ਦਿਲ ਭੇਜ ਦਿੱਤਾ ਵੇ। ਤੇ ਉਹਨਾਂ ਨੇ ਕਿਹਾ ਕਿ VCR ਤੇ 10 ਰੁਪਏ ਕਿਰਾਏ ਤੇ ਲਿਆ ਕੇ ਨਾ, ਤੇ ਭਰਾ ਜਿਹੜੇ ਸਨ ਫਿਲਮਾਂ ਦੇਖਦੇ ਸਨ ਤੇ ਬੈਠਕ ਵਿੱਚ, ਪਰ ਦੋਸਤਾਂ ਦੇ ਨਾਲ। ਮੈਨੂੰ ਇਜਾਜ਼ਤ ਨਹੀਂ ਹੁੰਦੀ ਸੀ ਕਿ ਕਦੀ ਜਿਹੜਾ ਫਿਲਮ ਭੁੱਲ ਜਾਂਦੀ ਸੀ ਨਾ, ਸਹੇਲੀਆਂ ਨੂੰ ਬੁਲਾ ਕੇ ਫਿਲਮ ਦੇਖ ਲੈਂਦੀ ਸਾਂ। ਤੇ ਈਦ ਹੋ ਜਾਂਦੀ ਸੀ, ਅੰਮੀ ਨੇ ਕਈ ਜਾਣਾ ਹੁੰਦਾ ਸੀ ਤੇ 2 ਕਜ਼ਨ ਔਰ 1 ਸਹੇਲੀ ਨੂੰ ਬੁਲਾ ਕੇ ਫਿਲਮ ਦੇਖਣੀ ਸਾਂ। अमिताभ बच्चन, जितेंद्र जी, अपराधा, पद्मनी कोल्हापुरी की बेशुमार फिल्में देखी। अम्मी को नूर जहां पसंद थी, इनकी फिल्म कनीज और 2-3 फिल्में देखी। शमीम आरा, वहीद मुराद की एक फिल्म बाबरा शरीफ, गुलाम मोहिउद्दीन की फिल्म मासूम देखी। रो रो कर पागल हो गई भी मैं ते। एक बाबरा शरीफ और अदीब की फिल्म जिसका गाना दुपट्टा छड़ मेरा बहुत शौक से देखा। इसके बाद साइमा मोहम्मद राना की फिल्में देखी। इसके बाद कोई पाकिस्तानी फिल्म नहीं देखी। इंडियन फिल्में कभी खुशी कभी गम, सलमान खान की सुल्तान, टाइगर देखी। इसके बाद कोई फिल्म नहीं रही जो फैमिली के साथ देखी जा सके। आपकी शाल माशाल्लाह बहुत खूबसूरत है, बेमौका खुद ही निकाल लिया करें। जब हमसे मुलाकात किया करें तो शाल और सारे रखे हुए प्यारे प्यारे कपड़े पहना करें। दोस्तों से मुलाकात से अहम मौका कौन सा हो सकता है। सोहणियों, हसते रवो ते वसते रवो। ओए होए होए ਉਜ਼ਮਾ, ਤੁਸੀਂ ਤੇ ਉਹ ਕਹਿੰਦੇ ਨਾ ਲੁੱਟ ਲਿਆ ਸਾਨੂੰ। ਦਿਲ ਲੈ ਗਈ ਕੁੜੀ ਗੁਜਰਾਤ ਦੀ। ਤੇ ਤੁਸੀਂ ਕੀ ਕਹਿੰਦੇ ਨੇ, ਬੜਾ ਜ਼ਬਰਦਸਤ ਕਮੈਂਟ ਲਿਖਿਆ, ਆਪਣੇ ਸਾਰਾ ਯਾਦਾਂ ਲਿਖੀਆਂ ਨੇ ਕਿ ਭਾਈ ਸਾਨੂੰ ਦੇਖਣ ਨਹੀਂ ਦਿੰਦੇ ਸਨ ਤੇ ਇਜਾਜ਼ਤ ਨਹੀਂ ਹੁੰਦੀ ਸੀ, 10 ਰੁਪਏ ਤੇ ਲਿਆ ਕੇ ਕਿਰਾਏ ਤੇ ਦੇਖਣੇ ਹੁੰਦੇ ਸਨ ਫਿਲਮਾਂ। ਇਸ ਤਰ੍ਹਾਂ ਵਾਕਈ ਬੜਾ ਖੂਬਸੂਰਤ ਦੌਰ ਸੀ ਕਿ ਫਿਲਮ ਦੇਖਣਾ ਵੀ ਜਿਹੜਾ ਬੜਾ ਇੱਕ ਮੁਸ਼ਕਿਲ ਮਰਹਲਾ ਹੁੰਦਾ ਸੀ ਕਿ ਸਿਨੇਮਾ ਤੋਂ ਪਹਿਲਾਂ, VCR ਤੋਂ ਪਹਿਲੇ ਲੋਕ ਸਿਨੇਮਾ ਹੀ ਜਾਂਦੇ ਸਨ, ਪਰ ਸਿਨੇਮੇ ਦੇ ਬਾਅਦ ਜਿਹੜਾ ਨਾ ਫਿਰ VCR ਨੇ ਐਸੀ ਜਗ੍ਹਾ ਲਈ ਕਿ ਬਸ ਬਈ ਫਿਰ ਉਹ ਲੋਕ ਫਿਰ ਦੇਖਦੇ ਸਨ, ਕਿਉਂਕਿ ਇੰਡੀਅਨ ਫਿਲਮ ਦੇ ਹਵਾਲੇ ਦੇ ਨਾਲ ਨਾ VCR ਅਹਿਮ ਹੁੰਦਾ ਸੀ। ਬਾਕੀ ਪਾਕਿਸਤਾਨੀ ਫਿਲਮਾਂ ਤੇ ਸਿਨੇਮਿਆਂ 'ਚ ਲੱਗਦੀਆਂ ਰਹਿੰਦੀਆਂ ਸਨ। ਸ਼ਮੀਮ ਆਰਾ, ਵਹੀਦ ਮੁਰਾਦ, ਨਦੀਮ, ਔਰ ਤੁਸੀਂ ਜਿਹੜੇ ਨਾਂ ਲਿਖੇ, ਬੜੇ ਪਿਆਰੇ ਪਿਆਰੇ ਨਾਂ ਨੇ ਸਾਰੀ ਫਿਲਮ ਇੰਡਸਟਰੀ ਦੇ। ਔਰ ਤੁਸੀਂ ਜਿਹੜੇ ਪਦਮਨੀ ਕੋਲਹਾਪੁਰੀ, ਜਤਿੰਦਰ ਤੇ ਬੜੀ ਉਹ ਫਿਲਮਾਂ ਦਾ ਨਾਂ ਲਿਖੇ। ਅਸੀਂ ਵੀ ਜਿਹੜਾ ਦੇਖੇ ਫਿਰ VCR ਤੇ ਪੁਰਾਣੀਆਂ ਫਿਲਮਾਂ ਤੇ ਅਸੀਂ ਜਿਹੜੇ ਸਾਡੀ ਅੰਮੀ ਦੇ ਜ਼ਮਾਨੇ ਦੇ ਸਨ, ਜਿਹੜਾ ਅੰਮੀ ਯਾਦ ਕਰਦੇ ਸਨ ਜਿਹਨਾਂ ਫਿਲਮਾਂ ਨੂੰ। तेरी गलियों में न रखेंगे कदम आज के बाद, तेरी गलियों में। ਤੇ ਉਹ ਪੁਰਾਣੇ ਜ਼ਮਾਨੇ ਦੀਆਂ ਫਿਲਮਾਂ ਤੇ ਅਸੀਂ ਫਿਰ ਉਹ ਵੀ ਕੁਛ ਦੇਖ ਲੈਂਦੇ ਸਾਂ। ਲੇਕਿਨ ਫਿਰ ਉਸ ਦੌਰ ਦੀਆਂ ਫਿਲਮਾਂ ਫਿਰ ਅਸੀਂ ਵੀ ਦੇਖੀਆਂ। ਕੁਲੀ ਜਤਿੰਦਰ ਦੀ ਬੜੀ ਫਾਈਟਿੰਗ ਵਾਲੀਆਂ ਫਿਲਮਾਂ ਹੁੰਦੀਆਂ ਸਨ, ਡਜ਼ਨ ਤੇ ਬੜੀ ਸ਼ੌਕ ਨਾਲ ਦੇਖੀਆਂ ਜਾਂਦੀਆਂ ਸਨ। ਮੱਥਨ ਚੱਕਰਵਰਤੀ, ਉਹ ਫਿਰ ਦੌਰ ਜਿਹੜਾ VCR ਦਾ ਦੌਰ ਸੀ ਨਾ, ਵੀ ਬੜਾ ਉਸ ਜ਼ਮਾਨੇ ਵਿੱਚ ਜਦੋਂ ਇੰਡੀਅਨ ਅਦਾਕਾਰਾਂ ਦਾ ਬਹੁਤ ਜ਼ਿਆਦਾ ਇੱਥੇ ਦੇਖਿਆ ਜਾਂਦਾ ਸੀ ਫਿਲਮ। ਤੇ ਈਦ ਕਾਰਡ ਵੀ ਇੰਡੀਅਨ ਅਦਾਕਾਰਾਂ ਵਾਲੇ ਆਏ ਸਨ। ਫਿਰ ਲੋਕ ਆਪਣੇ ਦੋਸਤਾਂ ਨੂੰ ਦਿੰਦੇ ਸਨ ਕਿ ਬਈ ਜਿਹਨੂੰ ਜਤਿੰਦਰ ਪਸੰਦ ਹੁੰਦਾ ਸੀ ਜਤਿੰਦਰ ਦਾ ਦਿੰਦਾ ਸੀ, ਜਿਹਨੂੰ ਅਮਿਤਾਭ ਪਸੰਦ ਸੀ ਅਮਿਤਾਭ। ਤੇ ਇਸ ਤਰ੍ਹਾਂ ਫਿਰ ਬੜਾ ਅੱਛਾ ਦੌਰ ਰਿਹਾ। ਅਸੀਂ ਵੀ ਸ਼ੁਰੂ 'ਚ ਜਿਹੜਾ ਨਾ VCR ਕਿਰਾਏ 'ਤੇ ਲਿਆ ਕੇ ਦੇਖਦੇ ਰਹੇ। ਫਿਰ ਐਸਾ ਹੋਇਆ ਕਿ ਕੁਝ ਸਾਲਾਂ ਬਾਅਦ ਫਿਰ ਅਸੀਂ ਖਰੀਦ ਲਿਆ।
ਆਪਣਾ ਖਰੀਦ ਲਿਆ। ਲੇਕਿਨ ਇਹ ਵੇ ਕਿ ਉਹ ਫਿਰ ਬੱਚੇ ਮੇਰੇ ਐਸੇ ਪੜ੍ਹਾਈ ਦੀ ਏਜ ਵਿੱਚ ਸਨ, ਲੇਕਿਨ ਇਹ ਵੇ ਕਿ ਅਸੀਂ ਹਰ ਵਕਤ ਉਹਨੂੰ ਫਿਰ ਅਸੀਂ ਇੱਕ ਲੋਕਰ ਵਿੱਚ ਰੱਖ ਦਿੱਤਾ ਸੀ। ਚਾਬੀ ਮੇਰੇ ਹਸਬੈਂਡ ਦੇ ਕੋਲ ਹੁੰਦੀ ਸੀ, ਫਿਰ ਹਫਤੇ ਬਾਅਦ ਹੀ ਮਿਲਦੀ ਸੀ ਤਾਂ ਕਿ ਬੱਚੇ ਹਰ ਵੇਲੇ ਫਿਲਮਾਂ ਨਾ ਦੇਖਣ। ਹਫਤੇ ਬਾਅਦ ਫਿਰ ਉਹ ਫਿਲਮ ਲਿਆ ਕੇ ਦੇਖੀ ਜਾਂਦੀ ਸੀ। ਫਿਰ ਛੁੱਟੀ ਵਾਲਾ ਦਿਨ ਹੁੰਦਾ ਸੀ, ਰਾਤ ਨੂੰ ਫਿਲਮ ਉਹ ਬੱਚਿਆਂ ਨੇ ਦੇਖ ਲੈਣੀ, ਸੁਬਾਹ ਵਾਪਿਸ ਕਰ ਦੇਣੀ। ਉਹ VCR ਨੂੰ ਲੱਗ ਜਾਂਦਾ ਸੀ ਫਿਰ ਤਾਲਾ। ਇਸ ਤਰ੍ਹਾਂ ਓਪਨ ਹਰ ਚੀਜ਼ ਨਹੀਂ ਪਈ ਹੁੰਦੀ ਸੀ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਅਸੀਂ ਵੀ ਦੇਖਦੇ ਸਾਂ। ਬੱਚਿਆਂ ਨੂੰ ਫਾਈਟਿੰਗ ਵਾਲੀਆਂ ਫਿਲਮਾਂ ਪਸੰਦ ਹੁੰਦੀਆਂ ਸਨ, ਮੈਨੂੰ ਗਾਣਿਆਂ ਵਾਲੀਆਂ ਪਸੰਦ ਹੁੰਦੀਆਂ ਸਨ। ਮਰਦਾ ਕਿਆ ਨਾ ਕਰਤਾ, ਉਹ ਇੱਕ ਗੱਲ ਇਹ ਨਾ ਕਿ ਜਦੋਂ ਅਸੀਂ ਛੋਟੇ ਸਾਂ ਤੇ ਰਿਮੋਟ ਸਾਡੇ ਅੱਬਾ ਜੀ ਕੋ ਹੁੰਦਾ ਸੀ, ਤੇ ਜਦੋਂ ਅਸੀਂ ਵੱਡੇ ਹੋਏ ਤੇ ਰਿਮੋਟ ਸਾਡੇ ਬੱਚਿਆਂ ਕੋ ਆ ਗਿਆ, ਤੇ ਸਾਡੀ ਮਰਜ਼ੀ ਕਿੱਥੇ ਚਲੀ ਗਈ ਬਈ। ਉਹ ਹਿਸਾਬ ਸਾਡਾ ਸੀ ਕਿ ਜਦੋਂ ਤੇ ਬੱਚੇ ਆਪਣੀ ਪਸੰਦ ਹੀ ਲੈ ਕੇ ਆਉਂਦੇ ਸਨ ਕਿ ਚਲੋ ਠੀਕ ਹੈ, ਤੇ ਜੋ ਵੀ ਇਹਨਾਂ ਨੂੰ ਅੱਛੀ ਲੱਗ ਰਹੀ ਹੈ ਫਾਈਟਿੰਗ ਵਾਲੀ ਮੂਵੀਜ਼ ਦੇਖਦੇ ਸਨ। ਲੇਕਿਨ ਅਮਿਤਾਭ ਦਾ ਇੱਕ ਦੌਰ ਸੀ ਔਰ ਅਮਿਤਾਭ ਨੂੰ ਦੁਨੀਆ ਪਸੰਦ ਕਰਦੀ। ਮੈਨੂੰ ਵੀ ਅਮਿਤਾਭ, ਮੈਂ ਦੇਖ ਲੈਣੀ ਸਾਂ ਸਾਰੀ ਫਿਲਮਾਂ, ਲੇਕਿਨ ਐਸਾ ਕਿ ਦੀਵਾਨਗੀ ਦੀ ਹੱਦ ਤੱਕ ਮੈਨੂੰ ਅਮਿਤਾਭ ਨਾਲ ਕੋਈ ਉਹ ਨਹੀਂ ਸੀ ਕਿ ਮੈਂ ਜ਼ਰੂਰ ਹੀ ਉਹਨਾਂ ਦੀ ਫਿਲਮ ਦੇਖਣੀ। ਲੇਕਿਨ ਐਕਟਰ ਅੱਛੇ ਨੇ। ਲੇਕਿਨ ਅਮਿਤਾਭ ਦੀ ਜਿਹੜੀ ਫਿਰ ਮੈਂ ਬਾਗਬਾਨ ਫਿਲਮ ਦੇਖੀ ਨਾ, ਓਏ ਹੋਏ ਹੋਏ, ਮੈਂ ਤੇ ਰੋ 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 ਅਮਿਤਾਭ ਨੇ ਉਹ 'ਚ ਜਿਹੜੇ ਡਾਇਲੌਗ ਬੋਲ ਦਿੱਤੇ ਨੇ ਨਾ, ਬਸ ਜ਼ਿੰਦਗੀ ਭਰ ਲਈ ਮੇਰੇ ਦਿਲ 'ਚੋਂ ਅਮਰ ਹੋ ਗਏ ਨੇ ਅਮਿਤਾਭ। ਕਿ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਬੱਚੇ ਜਿਹਨਾਂ ਨੂੰ ਮਾਂ ਪਿਓ ਉਂਗਲ ਫੜ ਕੇ ਚੱਲਣਾ ਸਿਖਾਉਂਦੇ ਨੇ, ਔਰ ਫਿਰ ਉਹ ਬੱਚੇ ਮਾਂ ਪਿਓ ਨੂੰ ਬੋਝ ਸਮਝਣ ਲੱਗ ਜਾਂਦੇ ਨੇ। ਇੰਨੇ ਪਿਆਰੇ ਡਾਇਲੌਗ, ਪੂਰੀ ਫਿਲਮ ਦੀ ਜਾਨ, ਔਰ ਬਹੁਤ ਫਿਲਮ ਮਸ਼ਹੂਰ ਵੀ ਹੋਈ ਸੀ ਔਰ ਬਹੁਤ ਅੱਛੀ। ਤੇ ਇਸ ਤਰ੍ਹਾਂ ਫਿਲਮ ਜਿਹੜੀ ਹੁੰਦੀ ਹੈ, ਸਾਫ ਸੁਥਰੀ ਫਿਲਮ ਦਾ ਇੱਕ ਦੌਰ ਸੀ। ਪੂਰੀ ਫੈਮਿਲੀ ਬੈਠ ਕੇ ਦੇਖਦੀ ਸੀ। ਉਹਦੇ ਵਿੱਚ ਮਿਜ਼ਾਹ ਦਾ ਅੰਸਰ ਵੀ ਪਾਇਆ ਜਾਂਦਾ ਸੀ। ਉਹਦੇ ਵਿੱਚ ਫਿਰ ਗਾਣੇ ਵੀ ਹੁੰਦੇ ਸਨ, ਉਹ 'ਚ ਹੀਰੋਇਨ ਡਾਂਸ ਵੀ ਕਰ ਰਹੀ ਹੁੰਦੀ ਸੀ, ਅਤੇ ਮੁਹੱਬਤ ਦਾ ਇਜ਼ਹਾਰ ਵੀ ਹੁੰਦਾ ਸੀ। ਲੇਕਿਨ ਬੇਹੂਦਗੀਪਨ ਨਹੀਂ ਸੀ। ਅਤੇ ਉਹ ਫਿਰ ਇਸ ਤੋਂ ਲੋਕ ਫੈਮਿਲੀ ਦੇ ਨਾਲ ਬੈਠ ਕੇ ਤਫਰੀਹ ਕਰ ਲੈਂਦੇ ਹੁੰਦੇ ਸਨ ਕਿ ਫਾਈਟਿੰਗ ਸੀਨ ਵੀ ਆ ਗਿਆ, ਕਿਤੇ ਹੀਰੋ ਨੂੰ ਗੁੱਸਾ ਆ ਗਿਆ, ਕੁਛ ਸੁੰਨ ਮੁੱਕਾ ਵੀ ਚੱਲ ਜਾਂਦਾ ਸੀ। ਅਤੇ ਉਹ ਬੜਾ ਅੱਛਾ ਦੌਰ ਸੀ। ਲੇਕਿਨ ਹੁਣ ਤੁਸੀਂ ਫੈਮਿਲੀ ਦੇ ਨਾਲ ਬੈਠ ਕੇ ਫਿਲਮ ਨਹੀਂ ਦੇਖ ਸਕਦੇ। ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਇੱਥੇ ਮੈਂ ਇੱਕ ਜਦੋਂ ਮੈਂ ਸ਼ੁਰੂ 'ਚ ਆਈ ਨਾ ਇੱਥੇ, ਤੇ ਮੈਂ ਇੱਕ ਇੰਡੀਅਨ ਮੂਵੀ ਅਸੀਂ ਦੇਖਣ ਚਲੇ ਗਏ। ਇੰਨੀ ਬੇਹੂਦਾ ਮੂਵੀ ਸੀ ਕਿ ਉਹ ਨਾਲ ਬੱਚੇ ਨਾਲ ਕੀ ਕਹਿੰਦੇ ਨੇ, ਮੇਰੇ ਭਾਈ ਆਏ ਸਨ ਪਾਕਿਸਤਾਨ, ਮੈਂ ਦੇਖ ਨਹੀਂ ਸਕੀ। ਮੈਨੂੰ ਇੰਨੀ ਸ਼ਰਮ ਆ ਰਹੀ ਸੀ, ਮੈਂ ਦਿਲ ਕਰਦਾ ਸੀ ਉੱਠ ਕੇ ਸਿਨੇਮੇ 'ਚ ਦੌੜ ਜਾਵਾਂ ਮੈਂ। ਐਸੇ ਖਰਾਬ ਸੀਨ ਔਰ ਐਸੇ ਸਨ। ਉਸ ਤੋਂ ਬਾਅਦ ਮੈਂ ਤੌਬਾ ਕੀਤੀ। ਉਸ ਤੋਂ ਬਾਅਦ ਮੈਂ ਕਹਿੰਦੀ ਵੀ ਸਿਨੇਮਾ 'ਚ ਜਾ ਕੇ ਫਿਲਮ ਨਹੀਂ ਦੇਖਣੀ, ਫੈਮਿਲੀ ਦੇ ਨਾਲ ਫਿਲਮ ਨਹੀਂ ਦੇਖਣੀ, ਬਸ ਠੀਕ ਹੈ। ਫਿਲਮ ਛੱਡ ਹੀ ਦਿੱਤੀ। ਉਸ ਤੋਂ ਬਾਅਦ ਫਿਲਮ ਛੱਡ ਹੀ ਦਿੱਤੀ। ਅਗਰ ਕਦੀ ਸਲਮਾਨ ਖਾਨ ਦੀ ਫਿਲਮ ਹੋਵੇ ਤਾਂ ਮੈਂ ਦੇਖ ਲੈਂਦੀ ਹਾਂ, ਵੀ ਸਲਮਾਨ ਖਾਨ ਮੈਨੂੰ ਬੜਾ ਪਸੰਦ ਹੈ। ਸੱਲੂ ਭਾਈ ਜਿਹੜੇ ਨਾ ਮੇਰੇ ਫੇਵਰਟ ਨੇ, ਤੇ ਸੱਲੂ ਭਾਈ ਦੀ ਕੋਈ ਫਿਲਮ ਆਵੇ ਨਾ, ਭਾਵੇਂ ਫਲॉप ਹੀ ਹੋ ਜਾਵੇ, ਪਰ ਫਿਰ ਮੈਂ ਦੇਖ ਲੈਂਦੀ ਹਾਂ। ਲੇਕਿਨ ਹੁਣ ਤੇ ਕਾਫੀ ਅਰਸਾ ਹੋ ਗਿਆ ਸੱਲੂ ਭਾਈ ਦੀ ਵੀ ਕੋਈ ਫਿਲਮ ਨਹੀਂ ਦੇਖੀ ਹੈ। ਹੁਣ ਅਸੀਂ ਬਗੈਰ ਸੱਲੂ ਭਾਈ ਦੇ ਗੁਜ਼ਾਰਾ ਕਰ ਰਹੇ ਹਾਂ। ਤੇ ਬਹੁਤ ਸ਼ੁਕਰੀਆ ਉਜ਼ਮਾ, ਤੁਸੀਂ ਇੰਨੀਆਂ ਅੱਛੀਆਂ ਆਪਣੀਆਂ ਯਾਦਾਂ ਸ਼ੇਅਰ ਕੀਤੀਆਂ ਨਾ ਮੇਰੇ ਨਾਲ, ਸਾਡੇ ਨਾਲ, ਮੇਰੇ ਨਾਲ ਨਹੀਂ ਸਾਡੇ ਨਾਲ। ਸਾਰੇ ਵਿਹੜੇ 'ਚ ਆ ਕੇ ਬੈਠਦੇ ਹੋ ਤੇ ਫਿਰ ਜਿਹੜਾ ਨਾ ਅੱਛਾ ਲੱਗਦਾ। ਤੇ ਸ਼ਾਲ ਤੁਸੀਂ ਕਿਹਾ ਕਿ ਸਾਡੇ ਨਾਲ ਪਾਇਆ ਕਰੋ, ਸਾਡੇ ਨਾਲ ਵੀ ਚੰਗੇ ਤੁਹਾਨੂੰ ਕੋਈ ਹੈਗੇ, ਕੋਈ ਹੋਰ ਮੌਕਾ ਹੋ ਸਕਦਾ। ਠੀਕ ਹੈ ਜੀ ਸੋਹਣਿਓ, ਜੋ ਹੁਕਮ ਮੇਰੇ ਆਕਾ, ਅਸੀਂ ਹੁਣ ਆਇੰਦਾ ਇਹਤਿਆਤ ਕਰਾਂਗੇ ਕਿ ਤੁਹਾਡੇ ਇਸ ਵਿਹੜੇ 'ਚ ਸੋਹਣੇ ਸੋਹਣੇ ਬਣ ਕੇ ਆਵਾਂਗੇ। ਤੇ ਬਾਕੀ ਲਿਖਦੇ ਪਏ ਨੇ उज़्मा कि मैं और मेरी दोस्तें चम्मच गर्म करके ऊपर बालों की लट लपेट लेते थे, कुछ देर में ही बेहतरीन कुंडल पड़ जाते थे, धूप में सूखे हुए कपड़े निखरे निखरे लगते हैं। बिल्कुल ठीक आख्या तुसी उज़्मा कि जे धुप 'ਚ कपड़े सुकते ने ना वो बड़े चंगे होंगे ने। सानूं शुरू तो आदत है ना, हुण हीटिंग 'ਚ ਅਸੀਂ गर्म कर लेने आ, लेकिन बहुत ज़्यादा जो सर्दी होंदी है, जो यूसुफ लोग इत्थे रहिंदे सन, फिर डेली के हिसाब नाल कपड़े धुलदे सन, डेली के हिसाब नाल ही पिछे सुकाने सन, उस मशीन स्टोर 'ਚ लगी। वो सारे कपड़ियां दे कलर हीट पै पै के मेरे नवे नवे सूट ऐसा हो गया सा जो बसीदा और अच्छे नहीं हो, क्योंकि इन्नी हीट पै के जो कपड़ा गर्म होंदा है ना, तो उस तरह रंग रूप उहदा नहीं रहिंदा ਉਹ बेचारा। ਤੇ ਮੇਰੀ ਆਪਣੀ ਕੋਸ਼ਿਸ਼ ਹੈ ਹੁੰਦੀ ਕਿ ਧੁੱਪ ਵਿੱਚ ਕੱਪੜਾ ਸੁੱਕੇ ਜਾਂ ਥੋੜੀ ਜਿਹੀ ਉਹਨੂੰ ਹਵਾ ਲੱਗ ਜਾਏ, ਫਿਰ ਅੰਦਰ ਚੁੱਕ ਕੇ ਪਾ ਦੇਣੀ। ਉਹਦੇ ਨਾਲ ਹੁੰਦਾ ਵੀ ਕੱਪੜਾ ਫਰੈਸ਼ ਰਹਿੰਦਾ, ਫਿਰ ਇਸਦੀ ਫਿਰ ਉਹ ਕਈ ਸਾਲ ਫਿਰ ਤੁਹਾਡਾ ਕੱਪੜਾ ਜਿਹੜਾ ਨਾ ਬੜਾ ਅੱਛਾ ਰਹਿੰਦਾ ਹੈ। ਲੇਕਿਨ ਬਹਰਹਾਲ ਉਹ ਆਦਤ ਹੈ, ਸਾਨੂੰ ਇਹ ਆਦਤਾਂ ਪਈਆਂ ਹੋਈਆਂ ਨੇ ਔਰ ਅਸੀਂ ਆਪਣੀ ਆਦਤ ਤੋਂ ਮਜਬੂਰ ਹਾਂ। ਤੇ ਕੁੰਡਲ ਤੁਸੀਂ ਪਾ ਲੈਂਦੇ ਸੋ ਚਮਚੇ ਨਾਲ। ਤੇ ਕੱਲ ਉਹਨਾਂ ਨੇ ਵੀ ਦੱਸਿਆ, ਨਸਰੀਨ ਨੇ ਵੀ ਦੱਸਿਆ ਔਰ ਉਹਨਾਂ ਨੇ ਸ਼ੇਅਰ ਕੀਤਾ ਆਪਣੀ ਆਪਣੀ ਯਾਦਾਂ ਕਿ ਅਸੀਂ ਵੀ ਇਸ ਤਰ੍ਹਾਂ ਪਾਉਂਦੇ ਸਾਂ। ਉਹਨਾਂ ਨੇ ਵੀ ਦੱਸਿਆ। ਤੇ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਕੁੰਡਲ ਪਾਉਣ ਦੇ ਤਰੀਕੇ ਦੱਸੇ। ਕੁੰਡਲਾਂ ਦੇ ਵਾਲ ਵਾਲਿਆ ਤੇਰੇ ਨਾਲ ਪਿਆਰ ਪਾ ਲਿਆ, ਵੇ ਤੂੰ ਅੱਖੀਆਂ ਮਿਲਾ ਕੇ ਸਾਨੂੰ ਫਾ ਲਿਆ, ਕੁੰਡਲਾਂ ਦੇ ਵਾਲ ਵਾਲਿਆ ਤੇਰੇ ਨਾਲ ਪਿਆਰ ਪਾ ਲਿਆ।
ਤੇ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। तो शमा कहते पे ने, मुझे याद है कि मेरे पास 2-3 टेप्स होती थी तो जिनमें मैं टीवी ते ਜਿਹੜੇ ਪ੍ਰੋਗਰਾਮ ਆਉਂਦੇ ਸਨ ਨਾ ਉਹ ਮੇਰੇ ਫੇਵਰਿਟ ਜਿਹੜੇ ਉਹਨਾਂ ਨੂੰ ਮੈਂ ਰਿਕਾਰਡ ਕਰਨੀ ਹੁੰਦੀ ਸਾਂ ਤੇ ਉਹਦੇ ਉੱਤੇ ਮੈਂ ਟੇਪਸ ਦੇ ਉੱਤੇ ਟੈਗ ਲਾ ਦਿੰਦੀ ਹੁੰਦੀ ਸਾਂ ਕਿ ਵੀ ਇਹ ਸਿਰਫ ਸ਼ਮਾ ਦੇ ਟੇਪ ਨੇ, ਇਹਨਾਂ ਨੂੰ ਕੋਈ ਇਹ ਤਾਂ ਕੋਈ ਰਿਕਾਰਡ ਨਾ ਕਰੇ, ਇਹਦੇ ਤੇ ਕੋਈ ਰਿਕਾਰਡਿੰਗ ਨਹੀਂ ਕਰਨੇ का ਤੇ ਬਈ ਬਸ ਯਾਦਾਂ ਹੀ ਰਹਿ ਜਾਂਦੀਆਂ ਨੇ ਤੇ ਹੋਰ ਕੁਛ ਨਹੀਂ ਰਹਿੰਦਾ। ਤੇ ਬਿਲਕੁਲ ਠੀਕ ਆਖਿਆ ਸ਼ਮਾ ਤੁਸੀਂ ਕਿ ਤੁਸੀਂ ਆਪਣੀ ਯਾਦ ਸ਼ੇਅਰ ਕੀਤੀ ਕਿ ਤੁਸੀਂ ਟੇਪਾਂ ਸਨ ਤੇ ਤੁਸੀਂ ਆਪਣੇ ਪਸੰਦੀਦਾ ਪ੍ਰੋਗਰਾਮ ਉਹਦੇ ਵਿੱਚ ਰਿਕਾਰਡ ਕਰ ਲੈਂਦੇ ਸੋ। ਤੇ ਬਾਕੀ ਇਹ ਵੀ ਮੈਂ ਦੇਖੋ ਜਿਹੜੀ ਚੀਜ਼ ਮੈਂ ਭੁੱਲਣੀ ਆ ਫਿਰ ਕਮੈਂਟ ਤੋਂ ਇਸ ਤਰ੍ਹਾਂ ਹੁੰਦਾ ਵੇ ਕਿ ਤੁਹਾਨੂੰ ਤੁਸੀਂ ਮੈਨੂੰ ਯਾਦ ਦਿਵਾ ਦਿੰਦੇ ਹੋ। ਤੇ ਇਸ ਤਰ੍ਹਾਂ ਵਾਕਈ ਕਿ ਰਿਕਾਰਡਿੰਗ ਵੀ ਹੁੰਦੀ ਸੀ VCR ਤੇ ਆਪਣੇ ਪਸੰਦੀਦਾ ਪ੍ਰੋਗਰਾਮ ਦੀ ਕਿ ਫਿਰ ਅਸੀਂ ਫਿਰ ਦੁਬਾਰਾ ਦੇਖਾਂਗੇ ਜਾਂ ਕਿਸੇ ਨੇ ਕਿਤੇ ਜਾਣਾ ਹੁੰਦਾ ਸੀ, ਕੋਈ ਕੰਮ ਹੁੰਦਾ ਸੀ ਤੇ ਉਹ ਫਿਰ ਰਿਕਾਰਡਿੰਗ ਕਰ ਲਈ ਜਾਂਦੀ ਸੀ। ਘਰ ਕੋਈ ਹੁੰਦਾ ਸੀ ਉਹਨੂੰ ਕਹਿ ਦਿੱਤਾ ਜਾਂਦਾ ਖੁਦਾ ਦਾ ਵਾਸਤਾ ਕਿ ਸਾਡੇ ਵਾਸਤੇ ਰਿਕਾਰਡਿੰਗ ਕਰ ਲਈ। ਉਹ ਕਿਸੇ ਸ਼ਾਦੀ ਤੇ ਜਾਣਾ ਹੁੰਦਾ ਸੀ ਤੇ ਫਿਰ ਲੋਕ ਕਹਿੰਦੇ ਸਨ ਕਿ ਬਈ ਵਾਪਸ ਆ ਕੇ ਡਰਾਮਾ ਦੇਖਾਂਗੇ ਕਿਸ ਤਰ੍ਹਾਂ ਨਿਕਲ ਜਾਵੇ। ਤੇ ਕਿੰਨਾ ਹਸੀਨ ਦੌਰ ਸੀ ਕਿ VCR ਰਿਕਾਰਡਿੰਗ ਵੀ ਕਰ ਦਿੰਦਾ ਸੀ ਔਰ ਫਿਰ ਤੁਸੀਂ ਉਸ ਰਿਕਾਰਡਿੰਗ ਨੂੰ ਦੇਖਦੇ ਸੋ। ਬੜਾ ਅੱਛਾ ਟਾਈਮ ਸੀ। ਹੁਣ ਤਾਂ ਜਿਹੜੀ ਚੀਜ਼ ਮਰਜ਼ੀ ਕਰ ਲਓ ਲੇਕਿਨ ਉਹ ਯਾਦਾਂ ਜਿਹੜੀਆਂ ਨੇ ਅੱਜ ਦੀ ਕੁਛ ਬੱਚੇ ਅੱਜ ਦੇ ਕੀ ਕੁਛ ਬੱਚੇ ਅੱਜ ਦੀ ਨਸਲ ਨੂੰ ਤੇ VCR ਦਾ ਪਤਾ ਹੀ ਨਹੀਂ ਹੈ ਕਿ VCR ਵੀ ਕੋਈ ਚੀਜ਼ ਹੁੰਦੀ ਸੀ। ਸਾਰੇ ਉਹਨਾਂ ਨੇ ਦੇਖਿਆ ਹੀ ਨਹੀਂ ਨਾ ਤਾਂ ਉਹਨਾਂ ਨੂੰ ਕੀ ਪਤਾ ਹੋਏਗਾ ਕਿ VCR ਹੈ। ਮੈਂ ਨੂਰ ਫਾਤਮਾ ਨੂੰ ਵੀ ਜਦੋਂ ਦੱਸ ਰਹੀ ਹਾਂ ਬੱਚਿਆਂ ਨੂੰ ਕਿ VCR ਹੁੰਦਾ ਸੀ ਤਾਂ ਬੜੇ ਹੈਰਾਨ ਹੋ ਕੇ ਬੱਚੇ ਦੇਖਦੇ ਨੇ ਮੇਰੇ ਵੱਲ ਕਿ ਉਹ ਕੀ ਸ਼ੈ ਉਹ ਕਿਸ ਬਲਾ ਦਾ ਨਾਮ ਹੈ ਕਿ VCR, ਕਿਉਂਕਿ ਉਹਨਾਂ ਨੇ ਦੇਖਿਆ ਹੀ ਨਹੀਂ। ਅਸੀਂ ਉਹ ਦੌਰ ਦੇਖਿਆ ਵੇ ਫਿਰ ਉਹਦਾ ਹੈੱਡ ਖਰਾਬ ਹੋ ਜਾਂਦਾ ਹੁੰਦਾ ਸੀ, ਉਹ 'ਚ ਮੈਲ ਆ ਜਾਂਦੀ ਸੀ, ਉਹਨੂੰ ਫਿਰ ਉਹ ਲਾ ਕੇ ਨਾ ਸਪ੍ਰਿਟ ਵਗੈਰਾ ਕੋਈ ਚੀਜ਼ ਤੋਂ ਹੈੱਡ ਸਾਫ਼ ਕੀਤਾ ਜਾਂਦਾ ਸੀ। ਉਹ ਫਿਲਮ ਫਸ ਜਾਂਦੀ ਸੀ, ਇਸ ਤਰ੍ਹਾਂ ਆਵਾਜ਼ਾਂ ਆਉਂਦੀਆਂ ਸਨ। ਉਹ ਫਿਰ ਹੈੱਡ ਸਾਫ਼ ਕੀਤਾ ਜਾਂਦਾ ਸੀ। ਕਦੀ ਕਦੀ ਉਹ ਟੇਪ ਜਿਹੜੀ ਫਸ ਜਾਂਦੀ ਹੁੰਦੀ ਸੀ ਵਿੱਚ, ਉਹ ਫਿਰ ਬੜਾ ਮਰਹਲਾ ਬਣਦੇ ਸਨ। ਇਸ ਤਰ੍ਹਾਂ ਵੀ ਬੜੀਆਂ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਸਨ। ਮੇਰੀ ਖਾਲਾ ਮਲੇਸ਼ੀਆ ਤੋਂ ਆਏ ਨਾ ਤੇ ਉਹ ਫਿਲਮਾਂ ਲੈ ਕੇ ਆਏ ਮੇਰੇ ਵਾਸਤੇ, ਪੰਜਾਬੀ ਇੰਡੀਅਨ ਪੰਜਾਬੀ ਮੂਵੀ ਨਾ 3-4 ਲੈ ਕੇ ਆਏ ਮੇਰੇ ਵਾਸਤੇ। ਅਸੀਂ ਇੰਨੇ ਖੁਸ਼ ਹੋਏ ਕਿ ਪੰਜਾਬੀ ਮੂਵੀ ਇੰਡੀਅਨ ਉਦੋਂ ਫਿਰ ਮੈਂ ਦੇਖੀ ਕਿ ਖਾਲਾ ਜਦੋਂ ਲੈ ਕੇ ਆਏ ਕੈਸਟਾਂ 2-3 ਉਹਨਾਂ ਕੋਲ ਸਨ ਤੇ ਉਹ ਫਿਰ ਮੇਰੇ ਵਾਸਤੇ ਲੈ ਕੇ ਆਏ ਤੇ ਉਹ ਬੜੀਆਂ ਜ਼ਬਰਦਸਤ ਮੂਵੀਆਂ ਸਨ, 2-3 ਮੈਂ ਦੇਖੀਆਂ। ਇਸ ਤਰ੍ਹਾਂ ਫਿਰ ਇੱਕ ਯਾਦਾਂ ਹੀ ਨੇ ਨਾ ਹੁਣ ਸਾਡੇ ਕੋਲ ਹੋਰ ਕੀ, ਅਸੀਂ ਉਹਨਾਂ ਯਾਦਾਂ ਨੂੰ। ਤੇ ਬਹੁਤ ਸ਼ੁਕਰੀਆ ਸ਼ਮਾ ਕਿ ਤੁਸੀਂ ਲਿਖ ਦਿੰਦੇ ਸੋ ਕਿ ਇਹ ਸ਼ਮਾ ਦੀ ਇਹਨੂੰ ਕੋਈ ਟੱਚ ਨਾ ਕਰੇ, ਸ਼ਮਾ ਦੀ ਟੇਪਾਂ ਨੇ ਇਹਨੂੰ ਕੋਈ ਹੱਥ ਨਾ ਲਾਵੇ ਬਈ ਬੜਾ ਭੈੜਾ ਹੋਣਾ ਸਾਰਿਆਂ ਦੇ ਨਾਲ। बस यादें 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 रह जाती है, बस यादें ਤੇ ਯਾਦਾਂ ਹੀ ਰਹਿ ਜਾਂਦੀਆਂ ਨੇ। ਤੁਸੀਂ ਸ਼ਮਾ ਬਿਲਕੁਲ ਠੀਕ ਲਿਖਿਆ। ਇੰਨਾ ਕਹਿੰਦੇ ਪਏ ਨੇ ਕਿ ਆਪਕੇ ਸ਼ਾਲ ਤਾਂ ਤੁਹਾਡੀ ਬੜੀ ਚੰਗੀ ਵੀ ਲੱਗਦੀ ਹੈ, ਬਹੁਤ ਚੰਗਾ ਪਿਆ ਲੱਗਦਾ ਵੇ ਕਿ ਤੁਸੀਂ ਕਦੀ ਬਾਹਰ ਜਾਂਦੇ ਹੋ ਥੋੜੀ ਦੇਰ ਲੈ ਲਿਆ ਕਰੋ, ਇਹਦੇ ਵਿੱਚ ਕਿਹੜੀ ਐਸੀ ਗੱਲ ਹੈ। ਉਹਨਾਂ ਨੇ ਕਿਹਾ ਕਿ ਬੜੀ ਮਾਸ਼ਾਅੱਲਾ ਤੁਹਾਡੇ ਤੇ ਬੜੀ ਸੱਜਦੀ ਪਈ ਹੈ ਤੇ ਤੁਸੀਂ ਉਹਨਾਂ ਨੇ ਕਿਹਾ ਕਿ ਜੇ ਨਹੀਂ ਨਾ ਤਾਂ ਤੁਸੀਂ ਫਿਰ ਇਹਦੀ ਕਮੀਜ਼ ਬਣਵਾ ਲਵੋ। ਤੇ ਤੁਸੀਂ ਚੰਗਾ ਮਸ਼ਵਰਾ ਦਿੱਤਾ ਵੇ ਇੰਨਾ ਕਿ ਵੀ ਕਮੀਜ਼ ਬਣਵਾ ਲਵੋ। ਵੀ ਇੰਨਾ ਵਕਤ ਨੂੰ ਅੜਨ ਨੂੰ ਕੀ ਲੋੜ ਹੈ। ਵੀ ਕਮੀਜ਼ ਬਣਵਾਉਣ ਵਾਸਤੇ ਵੀ ਮੈਨੂੰ ਜਿਹੜਾ ਨਾ ਲੈ ਕੇ ਜਾਣਾ ਪਏਗੀ ਪਾਕਿਸਤਾਨ, ਉੱਥੋਂ ਹੀ ਮੈਂ ਸਵਾਨੀ ਹਾਂ ਕੱਪੜੇ। ਤੇ 3 ਕਿਲੋ ਇਹਦਾ ਸ਼ਾਲ ਦਾ ਵਜ਼ਨ ਹੈ ਕਿ ਜਦੋਂ ਮੈਂ ਉਹਨੂੰ ਬੈਗ 'ਚ ਰੱਖਣੀ ਆ ਕਿ ਸਰਦੀਆਂ 'ਚ ਸਾਡਾ ਜਾਣਾ ਹੁੰਦਾ ਉਹ ਫਿਰ ਮੈਨੂੰ ਆਖਰ 'ਚ ਇਹੀ ਕੱਢਣੀ ਪੈ ਜਾਂਦੀ ਹੈ। ਫਿਰ ਵਿਚਾਰੀ ਸਿਮਰਤ ਸੀਦਾ ਇੱਥੇ ਹੀ ਰਹਿ ਜਾਂਦੀ ਹੈ। ਪਰ ਇਹ ਵੀ ਕਿ ਇਨਸ਼ਾਅੱਲਾ ਹੁਣ ਮੈਂ ਗਈ ਨਾ ਮੈਂ ਬਸ ਹੁਣ ਇਹ ਸੋਚਿਆ ਕਿ ਮੈਂ ਜਹਾਜ਼ 'ਚ ਹੀ ਪਾ ਕੇ ਇਹਨੂੰ ਬਹਿ ਜਿਹੜਾ ਇਹਦਾ ਵਜ਼ਨ ਜਿਹੜਾ ਮੈਂ ਆਪਣੇ ਉੱਪਰ ਲੁੱਦ ਲੈਣਾ ਵੇ। ਤੇ ਇਸ ਤਰ੍ਹਾਂ ਚਲੀ ਜਾਏਗੀ ਬਖੈਰੋ ਖੂਬੀ ਪਾਕਿਸਤਾਨ। ਉੱਥੇ ਫਿਰ ਕਿਤੇ ਵੀ ਲੈ ਵੀ ਲਵਾਂਗੇ ਤੇ ਇਸ ਤਰ੍ਹਾਂ ਚਲੋ ਠੀਕ ਹੈ। ਮੈਂ ਕਿਸੇ ਦਿਨ ਬੈਠਾਂਗੀ ਨਾ ਤੇ ਇੱਥੇ ਵੀ ਲੈ ਕੇ ਤੁਹਾਡੇ ਨਾਲ ਬੈਠ ਜਾਵਾਂਗੀ। ਇਹਦੇ ਵਿੱਚ ਕਿਹੜੇ ਇੱਕ ਦੋ ਹੋਰ ਵੀ ਮੇਰੇ ਕੋਲ ਹੈਗੀਆਂ ਨੇ, ਫਿਰ ਮੈਂ ਉਹ ਵੀ ਲੈ ਕੇ ਤੁਹਾਨੂੰ ਦਿਖਾਵਾਂਗੀ। ਬਹੁਤ ਸ਼ੁਕਰੀਆ ਇੰਨਾ ਕਿ ਤੁਹਾਨੂੰ ਅਸੀਂ ਅੱਛੇ ਲੱਗੇ। ਤੇ ਨਸੀਮਾ ਡਾਰ ਕਹਿੰਦੇ ਪਏ ਨੇ ਨਾਈਸ ਵਿਲਾਗ ਤੇ ਤੁਹਾਡੀ ਸ਼ਾਲ ਬੜੀ ਚੰਗੀ ਪਈ ਲੱਗਦੀ, ਉਹਨਾਂ ਨੂੰ ਬਹੁਤ ਚੰਗੀ ਲੱਗੀ ਹੈ। ਤੇ ਉਹਨਾਂ ਨੇ ਕਿਹਾ ਤੁਹਾਡੇ ਤੇ ਬੜੀ ਸੱਚਦੀ ਪਈ ਹੈ। ਬਹੁਤ ਸ਼ੁਕਰੀਆ ਨਸੀਮਾ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਇੰਨੀ ਮੁਹੱਬਤ ਦਿੰਦੇ ਹੋ। ਤੇ ਕਿਸੇ ਦੀ ਤਾਰੀਫ ਕਰਨ ਵਾਸਤੇ ਵੀ ਨਾ ਦਿਲ ਬਹੁਤ ਵੱਡਾ ਹੋਣਾ ਚਾਹੀਦਾ। ਤਾਰੀਫ ਜਿਹੜਾ ਨਾ ਹਰ ਕੋਈ ਨਹੀਂ ਕਰ ਸਕਦਾ, ਹਰ ਕਿਸੇ ਦੇ ਬਸ ਦਾ ਰੋਗ ਹੀ ਨਹੀਂ ਹੈ ਕਿ ਕਿਸੇ ਦੀ ਦੂਸਰੇ ਦੀ ਤਾਰੀਫ ਕਰ ਦੇਵੋ। ਤੇ ਇਹਦੇ ਵਾਸਤੇ ਮੇਰਾ ਖਿਆਲ ਦਿਲ ਵੱਡਾ ਚਾਹੀਦਾ ਵੀ ਉਹ ਕਹਦਾ। ਔਰ ਮੈਂ ਤੇ ਖੁਦ ਕਹਿੰਦੀ ਹਾਂ ਕਿ ਅਗਰ ਤਾਰੀਫ ਮੈਂ ਨਹੀਂ ਕਹਿ ਰਹੀ ਕਿ ਤੁਸੀਂ ਮੇਰੀ ਕਰੋ, ਮੈਂ ਵੈਸੇ ਗੱਲ ਕਰ ਰਹੀ ਹਾਂ ਕਿ ਕਿਸੇ ਬੱਚੇ ਦੀ ਤਾਰੀਫ ਕਰ ਦੇਵੋ, ਕਿਸੇ ਨੇ ਅੱਛਾ ਕੱਪੜਾ ਪਾਇਆ ਉਹਨੂੰ ਅਸੀਂ ਦੇਖ ਕੇ ਤਾਰੀਫ ਕਰ ਦਈਏ, ਉਹਦੇ ਵਿੱਚ ਕੋਈ ਖਰਚਾ ਨਹੀਂ ਹੁੰਦਾ ਲੇਕਿਨ ਅਗਲਾ ਇਨਸਾਨ ਖੁਸ਼ ਹੋ ਜਾਂਦਾ। ਤੁਹਾਡੇ ਤਾਲੁਕਾਤ ਅੱਛੇ ਹੁੰਦੇ ਨੇ, ਅਗਲੇ ਇਨਸਾਨ 'ਤੇ ਅੱਛਾ ਅਸਰ ਪੈਂਦਾ ਵੇ। ਤੇ ਬੇਜਾ ਤਨਕੀਦ ਔਰ ਚੀਜ਼ਾਂ ਨਹੀਂ ਕਰਨੀ ਚਾਹੀਦਾ।
ਖੁੱਲੇ ਦਿਲ ਦੇ ਨਾਲ ਜੇ ਜੈ ਤਾਂ ਕਹਿ ਦੋ ਵੀ ਬੜੇ ਚੰਗੇ ਪੇ ਲੱਗਦੇ ਹੋ, ਇੰਨਾ ਕਹਿਣ ਨਾਲ ਕੀ ਹਰਜ ਹੋ ਜਾਂਦਾ ਵੇ, ਕੁਝ ਵੀ ਨਹੀਂ ਹੁੰਦਾ। ਤੇ ਅਗਲਾ ਬੰਦਾ ਜਿਹੜਾ ਤਾਂ ਉਹਦਾ ਪਾ ਖੂਨ ਵੱਧ ਜਾਂਦਾ ਮਨ ਨਾਲ, ਉਹ ਬੜਾ ਹੈਪੀ ਹੋ ਜਾਂਦਾ ਵੇ। ਤੇ ਹਰਪ੍ਰੀਤ ਕਹਿੰਦੇ ਪਏ ਨੇ ਉਹਨਾਂ ਨੂੰ ਵੀ ਬੜਾ ਅੱਛਾ ਲੱਗਿਆ, ਸ਼ਾਲ ਵੀ ਬੜੀ ਅੱਛੀ ਲੱਗੀ ਏ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਨਾ ਹੁਮਾਸ਼ ਵੀਰ ਜੀ ਦਾ ਜਿਹੜਾ ਰੂਮ ਸਾਫ਼ ਕੀਤਾ ਹੋਵੇ ਨਾ, ਤੇ ਬਸ ਬਈ ਉਹ ਬੜਾ ਖੁਸ਼ ਹੋ ਗਿਆ ਹੋਣਾ ਕਿ ਬੈੱਡ ਸ਼ੀਟ ਵਿੱਚ ਗਈ ਹੈ ਨਵੀਂ ਨਵੀਂ, ਤੇ ਜਿਹੜਾ ਕੀ ਕਹਿੰਦੇ ਨੇ ਤੁਸੀਂ ਸਾਫ਼ ਕਰ ਦਿੱਤਾ ਵੇ। ਤੇ ਉਹ ਕੀ ਕਹਿੰਦੇ ਨੇ ਤੁਸੀਂ ਸਾਰਾ ਉਹ ਬਦਲ ਦਿੱਤਾ ਔਰ ਸਾਰਾ ਕੀਤਾ, ਤਾਂ ਬੜਾ ਉਹਨੂੰ ਚੰਗਾ ਲੱਗਿਆ ਹੈਗਾ। ਬੜੀ ਫੀਲਿੰਗ ਉਹਨੂੰ ਚੰਗੀ ਆਈ ਹੋਣੀ ਹੈ। ਤੇ VCR ਦੇ ਦੌਰ ਦਾ ਵੀ ਉਹਨੇ ਜ਼ਿਕਰ ਕੀਤਾ ਕਿ ਓਏ ਹੋਏ ਫਿਲਮੀ ਦੌਰ ਸੀ, ਔਰ ਕੀ ਕਹਿੰਦੇ ਨੇ ਜਿਹੜਾ ਦੇਖਦੇ ਹੁੰਦੇ ਸਨ। ਔਰ ਫਿਰ ਉਸ ਜ਼ਮਾਨੇ 'ਚ ਸ਼ਾਦੀ ਦੀਆਂ ਮੂਵੀਆਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਸਨ ਨਾ, ਤੇ ਉਹ ਵੀ ਫਿਰ ਲੋਕ ਕੈਸਟਾਂ 'ਤੇ ਦੇਖਦੇ ਸਨ। ਔਰ ਉਹ ਬੜਾ ਵਾਕਈ ਤੁਸੀਂ ਅੱਛਾ ਯਾਦ ਦਿਲਾਇਆ। ਔਰ ਪਾਕੀਜ਼ਾ ਉਹਨਾਂ ਨੇ ਕਿਹਾ ਬੜੀ ਅੱਛੀ ਫਿਲਮ ਸੀ, ਔਰ ਚਲਤੇ ਚਲਤੇ ਉਹਦਾ ਗਾਣਾ ਜਿਹੜਾ ਸੀ ਬਈ ਉਹ ਤਾਂ ਕਮਾਲ ਸੀ ਨਾ, ਮਸ਼ਹੂਰ ਜ਼ਮਾਨਾ ਫਿਲਮ, ਤੇ ਔਰ ਬੜਾ ਅੱਛਾ ਲੱਗਦਾ ਸੀ। ਤੇ ਬਹੁਤ ਉਹਨਾਂ ਨੇ ਕਿਹਾ ਕਿ ਤੁਹਾਡੇ ਬੜਾ ਅੱਛਾ ਲੱਗਿਆ ਯਾਦਾਂ। ਤੇ ਤੁਸੀਂ ਬਿਲਕੁਲ ਠੀਕ ਲਿਖਿਆ ਹਰਪ੍ਰੀਤ ਕਿ ਕੀ ਕਹਿੰਦੇ ਨੇ ਉਸ ਜ਼ਮਾਨੇ ਸ਼ਾਦੀ ਦੇ ਵਿਆਹ ਦੇ ਹਵਾਲੇ ਨਾਲ ਵੀ ਨਾ, ਫਿਰ ਉਸ ਜ਼ਮਾਨੇ 'ਚ ਨਵਾਂ ਨਵਾਂ ਹੋਇਆ ਸੀ ਕਿ ਸ਼ਾਦੀ ਦੀ ਵੀਡੀਓਜ਼ ਬਣਨ ਲੱਗ ਗਈਆਂ ਸਨ। ਉਹ ਵੀ ਬੜਾ ਇੱਕ ਹਸੀਨ ਦੌਰ ਸੀ ਕਿ ਸ਼ੁਰੂ 'ਚ ਸ਼ਾਦੀ ਦੀਆਂ ਜਦੋਂ ਦੁਲਹਨਾਂ ਵੀ ਵਿਚਾਰੀਆਂ ਸ਼ਰਮਾਈਆਂ, ਉਹਨਾਂ ਨੂੰ ਵੀ ਕੋਈ ਐਸੇ ਐਕਸ਼ਨ ਬਣਾਉਣੇ ਨਹੀਂ ਆਉਂਦੇ ਸਨ। ਤੇ ਵਿਚਾਰੇ ਜਿਹੜੇ ਦੁਲਹੇ ਸਨ ਉਹ ਵੀ ਵਿਚਾਰੇ ਐਸਾ ਮਾੜੇ ਮਾਤੜ ਨਾਲ ਬੈਠੇ ਹੁੰਦੇ ਸਨ, ਲੋਕਾਂ ਨੂੰ ਇੰਨਾ ਪਤਾ ਨਹੀਂ ਸੀ। ਤੇ ਉਹ ਕੀ ਕਹਿੰਦੇ ਨੇ ਬੜਾ ਇੱਕ ਖੂਬਸੂਰਤ ਫਿਲਮਾਂ ਬਣਦੀਆਂ ਸਨ, ਜਿਹੜੀਆਂ ਅੱਜ ਵੀ ਪੁਰਾਣੀਆਂ ਦੇਖੋ ਨਾ ਸ਼ਾਦੀ ਵਿਆਹ ਦੀਆਂ, ਕੋਈ ਬੜੀਆਂ ਚੰਗੀਆਂ ਲੱਗਦੀਆਂ ਨੇ। ਤੇ ਨਾਲ ਖਾਣੇ ਦੇ ਵਾਲਾ ਆਈਟਮ ਜਿਹੜਾ ਨਾ ਬਈ ਉਹ ਕੈਮਰਾਮੈਨ ਖਾਣੇ ਦੀ ਪਲੇਟ ਦੇ ਉੱਤੇ ਕੈਮਰਾ ਲਿਜਾ ਕੇ ਨਾ ਇਸ ਤਰ੍ਹਾਂ ਕਰਕੇ ਵੀਡੀਓ ਬਣਾਉਂਦਾ ਹੁੰਦਾ ਸੀ। ਇੰਨਾ ਰਿਵਾਜ ਉਸ ਜ਼ਮਾਨੇ 'ਚ ਖਾਣੇ ਦੀ ਜ਼ਰੂਰ ਬਣਨੀ ਹੈ ਵੀਡੀਓ, ਲੋਕਾਂ ਦੀ ਪਲੇਟਾਂ ਦੇ ਉੱਤੇ ਜਾ ਕੇ ਬਣਾਉਂਦੇ ਸਨ। ਤੇ ਮੇਰੇ ਕੋਲ ਤਾਂ ਜਦੋਂ ਕੈਮਰਾ ਕਿਸੇ ਵੀ ਮੈਂ ਹਾਲ 'ਚ ਜਾਂਦੀ ਸਾਂ ਨਾ, ਤੇ ਉਹ ਕੈਮਰਾ ਮੈਨੇ ਇੱਧਰ ਆਉਂਦਾ ਸੀ, ਮੈਂ ਆਪਣੀ ਪਲੇਟ ਇਸ ਤਰ੍ਹਾਂ ਅੱਗੇ ਕਰ ਦੇਣੀ ਸਾਂ, ਲੈ ਵੀ ਬਣਾ ਲਿਆ ਭਰਾ, ਤੂੰ ਜ਼ਰਾ ਸੌਖਾ ਹੋ ਜਾ, ਤੂੰ ਲੰਘ ਜਾ, ਸਾਡੀ ਖੈਰ ਏ। ਤੇ ਉਹ ਦੌਰ ਵੀ ਸੀ ਕਿ ਸ਼ਾਦੀ ਦੀ ਮੂਵੀ ਤੇ ਦੇਖੀ ਜਾਂਦੀ ਸੀ। ਸਾਡੀ ਸ਼ਾਦੀ ਦੀ ਤੇ ਉਸ ਜ਼ਮਾਨੇ 'ਚ ਮੂਵੀ ਸ਼ੂਵੀ ਹੈ ਹੀ ਨਹੀਂ ਸੀ। ਮੇਰੀ ਸਿਸਟਰ ਦੀ ਫਿਰ ਜਦੋਂ ਸ਼ਾਦੀ ਹੋਈ ਨਾ, ਤੇ ਉਦੋਂ ਫਿਰ ਬਣੀ ਮੂਵੀ, ਤੇ ਬਈ ਬੜੀ ਧੁੰਮ ਮਚ ਗਈ ਸੀ ਕਿ ਬਈ ਵੀਡੀਓ, ਸ਼ਾਦੀ ਦੀ ਵੀਡੀਓ ਹੋ ਗਈ, ਫਿਲਮ ਬਣ ਗਈ ਹੈ ਬਈ, ਫਿਲਮ ਬਣ ਗਈ ਹੈ ਸ਼ਾਦੀ ਦੀ। ਤੇ ਬਈ ਇਹ ਧੁੰਮਾਂ ਪੈ ਗਈਆਂ ਸਨ, ਤੇ ਉਹ ਫਿਰ ਹਰ ਕੋਈ ਦੇਖਦਾ ਸੀ ਉਹਨੂੰ। ਤੇ ਕੀ ਕਹਿੰਦੇ ਨੇ ਬੜਾ ਅੱਛਾ ਲੱਗਦਾ ਹੈ ਕਿ ਉਹ ਪੁਰਾਣੀਆਂ ਚੀਜ਼ਾਂ ਤੇ ਜਦੋਂ ਵੀ ਤੁਸੀਂ ਦੇਖੋ ਨਾ, 올ਡ ਇਜ਼ ਗੋਲਡ ਤੇ ਹੁੰਦਾ ਹੀ ਹੈ, ਬੜਾ ਚੰਗਾ ਲੱਗਦਾ। ਬਹੁਤ ਸ਼ੁਕਰੀਆ ਹਰਪ੍ਰੀਤ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਸਾਡੇ ਵਿਹੜੇ ਜਾਂਦੇ ਔਰ ਤੁਹਾਨੂੰ ਇੰਨੀਆਂ ਚੰਗੀਆਂ ਲੱਗਦੀਆਂ ਨੇ ਸਾਡੀਆਂ ਸਾਰੀਆਂ ਗੱਲਾਂ, ਤੁਸੀਂ ਕਦੀ ਕੋਈ ਇਖਤਲਾਫ ਕੀਤਾ ਹੀ ਨਹੀਂ ਸਾਡੇ ਨਾਲ। ਤੇ ਨਸਰੀਨ ਕਹਿੰਦੇ ਪਏ ਨੇ ਹਾਂ ਜੀ ਬਿਲਕੁਲ ਤੁਸੀਂ ਠੀਕ ਆਖਿਆ ਕਿ ਬਿਲਕੁਲ ਜਿਹੜੀ ਗੱਲ ਤੁਸੀਂ VCR ਦੇ ਹਵਾਲੇ ਨਾਲ ਕੀਤੀ ਹੈ ਨਾ, ਤੇ ਬਈ ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਹੀ ਅਸੀਂ ਫਿਲਮਾਂ ਦੇਖਦੇ ਹੁੰਦੇ ਸਾਂ, ਤੇ ਇਸ ਤਰ੍ਹਾਂ ਹੀ ਅਸੀਂ ਕੀ ਕਹਿੰਦੇ ਨੇ ਕਿਰਾਏ ਤੇ ਲਿਆਉਂਦੇ ਸਾਂ। ਬਿਲਕੁਲ ਜੋ ਮੈਂ ਗੱਲਾਂ ਕਹੀਆਂ ਨੇ ਉਹਨਾਂ ਨੇ ਬਿਲਕੁਲ ਐਗਰੀ ਕੀਤਾ ਉਹਦੇ ਨਾਲ। ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਨਾ ਅੱਛਾ ਉਹਨਾਂ ਨੇ ਕਿਹਾ ਉਮਰ ਸ਼ਰੀਫ ਔਰ ਜਿਹੜਾ ਅਸੀਂ ਨਾ ਉਮਰ ਸ਼ਰੀਫ ਔਰ ਕੀ ਸਾਹਿਬ ਔਰ ਮੋਇਨ ਅਖਤਰ, ਉਮਰ ਸ਼ਰੀਫ, ਉਹਨਾਂ ਦੇ ਪ੍ਰੋਗਰਾਮ ਅਸੀਂ ਦੇਖਦੇ ਹੁੰਦੇ ਸਾਂ। ਔਰ ਕੀ ਕਹਿੰਦੇ ਨੇ ਬੜੇ ਅੱਛੇ ਹੁੰਦੇ ਸਨ ਕਿ ਉਹਨਾਂ ਦੀ ਅਦਾਕਾਰੀ, ਉਹਨਾਂ ਦੇ ਸ਼ੋਅ ਜਿਹੜੇ ਦੇਖਣਾ ਬੜੇ ਅੱਛੇ। ਬਾਕੀ ਵੀ ਉਮਰ ਸ਼ਰੀਫ ਦਾ ਵੀ ਇੱਕ ਦੌਰ ਗੁਜ਼ਰਿਆ, ਲੋਕ ਬੜੇ ਮੱਦਾ ਸਨ। ਉਮਰ ਸ਼ਰੀਫ ਦਾ ਇੱਕ ਡਰਾਮਾ ਬੜਾ ਮਸ਼ਹੂਰ ਹੋਇਆ ਸੀ, ਬੁੱਢਾ ਘਰ ਪੇ ਹੈ। ਉਹ ਬੁੱਢਾ ਘਰ ਪੇ ਹੈ ਇੰਨਾ ਮਸ਼ਹੂਰ ਹੋਇਆ ਸੀ ਨਾ ਉਹਨਾਂ ਦਾ ਡਾਇਲੋਗ ਕਿ ਹਰ ਬੰਦਾ ਫੋਨ ਚੁੱਕ ਕੇ ਜਦੋਂ ਆਪਣੇ ਘਰ ਮਜ਼ਾਕ ਵਿੱਚ ਵੀ ਲੋਕ ਇਹੀ ਕਹਿੰਦੇ ਸਨ ਕਿ ਬੁੱਢਾ। ਇਹ ਕਾਮਯਾਬੀ ਦੀ ਜ਼ਮਾਨਤ ਹੁੰਦੀ ਹੈ, ਜਦੋਂ ਕੋਈ ਡਾਇਲੋਗ ਜਾਂ ਕੋਈ ਚੀਜ਼ ਮਸ਼ਹੂਰ ਹੁੰਦੀ ਹੈ ਨਾ, ਤੇ ਉਹ ਕਾਮਯਾਬੀ ਦੀ ਜ਼ਮਾਨਤ ਹੁੰਦੀ ਹੈ। ਔਰ ਨਹੀਂ ਇਹਨਾਂ ਦਾ ਮੋਇਨ ਅਖਤਰ ਦਾ ਤੁਸੀਂ ਜ਼ਿਕਰ ਕੀਤਾ, ਮੋਇਨ ਅਖਤਰ ਓਏ ਹੋਏ ਹੋਏ, ਮੋਇਨ ਅਖਤਰ ਤੇ ਬਈ ਇੱਕ ਨਾਮ। ਮੋਇਨ ਅਖਤਰ ਨੇ ਤੇ ਐਸੇ ਕਿਰਦਾਰ ਕੀਤੇ ਨੇ, ਐਸੇ ਉਹਨਾਂ ਨੇ ਕੀਤਾ, ਬੜੇ ਅੱਛੇ ਅਦਾਕਾਰ। ਮੋਇਨ ਅਖਤਰ ਵੀ ਬੜੇ ਫੇਵਰਟ। ਮੋਇਨ ਅਖਤਰ ਜਿਸ 50-50 ਪ੍ਰੋਗਰਾਮ ਔਰ ਅਨਵਰ ਮਕਸੂਦ ਦੇ ਨਾਲ ਉਹਨਾਂ ਦਾ ਜਿਹੜਾ ਚੱਲਿਆ ਸੀ ਸਿਲਸਿਲਾ, ਬੜੇ ਉਹਨਾਂ ਨੇ ਯਾਦਗਾਰ ਕਿਰਦਾਰ ਅਦਾ ਕੀਤੇ, ਬਹੁਤ ਜ਼ਬਰਦਸਤ ਅਦਾਕਾਰ ਸਨ ਦੋਨੋਂ। तो उमर शरीफ साहब भी और मोइन अख्तर साहब की डैथ हो गई है। तो की कहते ने अल्लाह पाक आसानियां करे, सब जोड़े चले गए ने, लेकिन बहुत अच्छे अदाकार सर। और इतफाक ना मोइन अख्तर जोड़े ने साढ़े उत्थे जिथे जिथे मेरी अम्मी का घर है, मॉडल कॉलोनी जड़ा ना, उस कब्रिस्तान जड़ा ना मतलब दफन ने उत्थे, उत्थे ही उन्होंने कबर है। लेकिन उस कब्रिस्तान के 2 पोर्शन ने, एक रोड के इस तरफ ने और एक रोड के इस तरफ है। जड़ा नवा बनया सी ना फिर रोड के इस तरफ, ਉਹ ਕੀ ਕਹਿੰਦੇ ਨੇ ਉਹਦੇ ਵਿੱਚ ਮਦਫੂਨ ਨੇ।
ਤੇ ਉਹ ਕੀ ਕਹਿੰਦੇ ਨੇ ਮੋਇਨ ਅਖਤਰ ਸਾਹਿਬ, ਤੇ ਉਹ ਕੀ ਕਹਿੰਦੇ ਨੇ ਬੜੇ ਅੱਛੇ ਅਦਾਕਾਰ ਸਨ। ਬਸ ਅੱਲਾ ਪਾਕ ਇੰਨਾ ਤਫਰੀ ਲੋਕਾਂ ਦੇ ਇੰਨਾ ਕਰਨਾ, ਆਪਣੇ ਜੁਮਲਿਆਂ ਨਾਲ ਕਿਸੇ ਨੂੰ ਹਸਾ ਜਾਣਾ, ਕਰ ਜਾਣਾ, ਬੜਾ ਔਖਾ ਕੰਮ ਹੈ। ਰਵਾਉਣ ਵਾਲੇ ਤੇ ਬੜੇ ਲੋਕ ਹੁੰਦੇ ਨੇ, ਤੁਹਾਨੂੰ ਮਿੰਟ ਮਿੰਟ ਤੇ ਰਵਾ ਜਾਣਗੇ, ਤੁਹਾਡਾ ਦਿਲ ਦੁਖਾ ਜਾਣਗੇ, ਲੇਕਿਨ ਹਸਾਉਣ ਵਾਲੇ ਲੋਕ ਜਿਹੜੇ ਨਾ ਬਹੁਤ ਘੱਟ ਹੁੰਦੇ ਨੇ ਤੇ ਬੜੇ ਅਨਮੋਲ ਹੁੰਦੇ ਨੇ, ਕਿ ਥੋੜ੍ਹੀ ਦੇਰ ਲਈ ਤੁਹਾਨੂੰ ਹਸਾ ਜਾਣ, ਥੋੜ੍ਹੀ ਦੇਰ ਲਈ ਤੁਹਾਡੀ ਖੁਸ਼ੀ ਦੇ ਜਾਣ, ਤੇ ਕਿੰਨੇ ਚੰਗੇ ਲੋਕ ਹੁੰਦੇ ਨੇ ਉਹ। ਤੇ ਵੀ ਬਹੁਤ ਸ਼ੁਕਰੀਆ ਤੁਸੀਂ ਨਸਰੀਨ, ਤੁਸੀਂ ਸਾਡੇ ਵਿਹੜੇ ਵਿੱਚ ਆਏ। ਤੇ ਉਹਨਾਂ ਨੇ ਕਿਹਾ ਕਿ ਰੈਸਲਿੰਗ ਵੀ ਬੜੇ ਸ਼ੌਕ ਨਾਲ ਦੇਖਣੇ ਸਾਂ। ਓਏ ਹੋਏ ਹੋਏ, ਉਹਨਾਂ ਨੇ ਕਿਹਾ ਰੈਸਲਿੰਗ ਵੀ ਅਸੀਂ ਬੜੇ ਸ਼ੌਕ ਨਾਲ ਦੇਖਦੇ ਸਾਂ। ਤੇ ਵਾਕਈ ਵੀ ਰੈਸਲਿੰਗ ਦਾ ਵੀ ਇੱਕ ਦੌਰ ਸੀ ਕਿ ਲੋਕ ਬੱਚੇ ਆ ਕੇ ਬੈਠ ਜਾਂਦੇ ਸਨ। ਮੈਨੂੰ ਖੈਰ ਕਦੀ ਰੈਸਲਿੰਗ ਦਾ ਸ਼ੌਕ ਨਹੀਂ ਰਿਹਾ, ਮੈਂ ਇੰਨੇ ਸ਼ੌਕ ਨਾਲ ਨਹੀਂ ਦੇਖਿਆ, ਲੇਕਿਨ ਮੇਰੇ ਬੱਚੇ ਬਹੁਤ ਸ਼ੌਕ ਨਾਲ ਦੇਖਦੇ ਸਨ। ਬਈ ਇੱਕ ਜਨੂਨ ਸੀ ਰੈਸਲਿੰਗ ਦਾ ਵੀ, ਕਿ ਬਸ ਦੇਖਣਾ ਹੈ, ਮਾਰੀ ਜਾ ਰਹੇ ਨੇ, ਮਾਰੀ ਜਾ ਰਹੇ ਨੇ, ਸੁੰਨ ਮੁੱਕੇ ਚੱਲ ਰਹੇ ਨੇ, ਬੜੇ ਲੋਕ ਬਸ ਉਹ ਤੋਂ ਕੀ ਤਫਰੀਹ ਲੈਂਦੇ ਨੇ। ਤੇ ਮੇਰੇ ਬੱਚੇ ਬਹੁਤ ਸ਼ੌਕ ਨਾਲ ਦੇਖਦੇ ਸਨ ਰੈਸਲਿੰਗ ਜਦੋਂ ਆਉਂਦੀ ਸੀ। ਤੇ ਉਹਨਾਂ ਨੇ ਵੀ ਸ਼ਾਲ ਪਸੰਦ ਕੀਤੀ ਹੈ, ਨਸਰੀਨ ਨੇ ਵੀ, ਉਹਨਾਂ ਨੇ ਕਿਹਾ ਕਿ ਬੜੀ ਪਿਆਰੀ ਲੱਗਦੀ ਪਈ ਹੈ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਕਹਿੰਦੇ ਨੇ, ਇਹਦੇ ਨਾਲ ਉਹਨੇ ਕਿਹਾ, ਉਹਨਾਂ ਨੇ ਵੀ ਇਹ ਮਸ਼ਵਰਾ ਦਿੱਤਾ ਵੇ ਕਿ ਇਹਦੇ ਨਾਲ ਕੋਈ ਬਣਵਾ ਲਵੋ, ਸ਼ਲਵਾਰ ਬਣਵਾ ਲੇ ਤੇ ਬੱਚੇ ਕਮੀਜ਼ ਬਣਾ ਲਓ ਤੇ ਜ਼ਿਆਦਾ ਚੰਗੀ ਲੱਗੇਗੀ। ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤਾਂ ਦਾ, ਕਿ ਤੁਸੀਂ ਸਾਡੇ ਵਿਹੜੇ 'ਚ ਆਉਂਦੇ ਹੋ, ਸਾਨੂੰ ਇੰਨੇ ਅੱਛੇ ਅੱਛੇ ਮਸ਼ਵਰੇ ਦਿੰਦੇ ਹੋ, ਬਹੁਤ ਸ਼ੁਕਰੀਆ। ਤੇ ਸੌਲਤ ਹੁਸੈਨ ਨੇ ਮੌਜੀ ਭੇਜ ਦਿੱਤਾ ਵੇ। ਤੇ ਬਾਕੀ ਕੀ ਕਹਿੰਦੇ ਨੇ, नाहिद महमूद ने किया, अस्सलाम वालेकुम बाजी, आपकी शाल बहुत प्यारी है, वीडियो में ये शाल आप लेकर हमारे साथ महफिल सजा लिया करें। लो भाई, ਇਹ ਵੀ ਉਹਨਾਂ ਨੇ ਵੀ ਉਜ਼ਮਾ ਵਾਲਾ ਹੀ ਮਸ਼ਵਰਾ ਦੇ ਦਿੱਤਾ ਹੈ ਕਿ ਬਈ ਤੁਸੀਂ ਸਾਡੇ ਨਾਲ ਆ ਕੇ ਬਹਿ ਜਾ ਕਰੋ, ਦੋਸਤਾਂ ਨਾਲੋਂ ਵੱਧ ਕੇ ਕਿਹੜੀ ਗੱਲ ਹੁੰਦੀ ਹੈ। ਤੇ ਬਿਲਕੁਲ ਠੀਕ ਹੈ ਜੀ, ਆਪਕਾ ਹੁਕਮ ਸਰ ਆਂਖੋਂ ਪਰ, ਕਿ ਅਸੀਂ ਕੀ ਕਹਿੰਦੇ ਨੇ ਇਹੀ ਕਰਾਂਗੇ ਇਨਸ਼ਾਅੱਲਾ। ਇਹੀ ਮੈਂ ਕਰਾਂਗੀ ਕਿ ਅਸੀਂ ਹੁਣ ਮੈਂ ਨਾਲ ਨਾਲ ਸ਼ਾਲਾਂ ਸ਼ੁਲਾਂ ਕੱਢਾਂਗੀ ਆਪਣੀਆਂ, ਤੇ ਇੱਕ ਦਿਨ ਮੈਂ ਤੁਹਾਨੂੰ ਦਿਖਾਵਾਂਗੀ ਵੀ ਸਾਰੀਆਂ ਚੀਜ਼ਾਂ। ਤੇ ਇੱਕ ਸ਼ਾਲ ਮੇਰੀ ਹਾਲੇ ਮਿਲਦੀ ਨਹੀਂ ਪਈ, ਹੁਣ ਪਤਾ ਕਰਨਾ ਹੈ ਇੱਧਰੋਂ ਉੱਧਰੋਂ ਕਿ ਮੈਂ ਕਿਤੇ ਪਾਕਿਸਤਾਨ ਛੱਡ ਆਈ ਹਾਂ। ਕੁਝ ਕੱਪੜੇ ਮੇਰੇ ਪਾਕਿਸਤਾਨ ਪਏ ਨੇ, ਕੁਝ ਮੇਰੇ ਕਤਰ ਪਏ ਨੇ, ਉਹ ਕਿੱਥੇ ਗਈ, ਤੇ ਉਹ ਮੈਨੂੰ ਮਿਲੀ ਨਹੀਂ। ਤੇ ਉਹ ਮੈਨੂੰ ਬੜੀ ਅਜ਼ੀਜ਼ ਸੀ ਉਹ ਵੀ ਸ਼ਾਲ, ਤੇ ਉਹ ਚਲੋ ਮਿਲ ਜਾਏਗੀ, ਜਾਂਦੀ ਕਿਤੇ ਨਹੀਂ ਹੈ, ਲੇਕਿਨ ਐਵੇਂ ਕਿ ਮੈਂ ਭੁੱਲ ਜਾਂਦੀ ਅਕਸਰ ਨਾ ਚੀਜ਼ਾਂ। ਤੇ ਬਹੁਤ ਸ਼ੁਕਰੀਆ ਜੀ ਤੁਹਾਡੀਆਂ ਮੁਹੱਬਤਾਂ ਦਾ, ਕਿ ਤੁਸੀਂ ਸਾਡੇ ਵਿਹੜੇ 'ਚ ਆਏ, ਅਸੀਂ ਬਿਲਕੁਲ ਤੁਹਾਡੇ ਨਾਲ ਮਹਿਫਿਲ ਸਜਾਇਆ ਕਰਾਂਗੇ। ये महफिल जो आज सजी है, इस महफिल में है कोई हमसा हो तो सामने आए। ते हमसा हो तो सामने आए, बहुत शुक्रिया जी। ਤੇ ਸੌਲਤ ਨੇ ਇਮੋਜੀ ਭੇਜ ਦਿੱਤੇ ਨੇ, ਉਹਨਾਂ ਦਾ ਵੀ ਸ਼ੁਕਰੀਆ। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ, अस्सलाम वालेकुम, बहुत खूब, ਸਰਦੀ ਤੋਂ ਬਚੋ, ਭਾਵੇਂ ਬੈਲਟ ਇਸਤੇਮਾਲ ਕਰੋ ਜਾਂ ਬੋਤਲ, ਬਸ ਤੁਸੀਂ ਸਰਦੀ ਤੋਂ ਬਚੋ। ਬਹੁਤ ਛੋਟੇ ਹੁੰਦੇ ਸੀ ਤੇ VCR ਤੇ ਫਿਲਮਾਂ ਵੇਖੀਆਂ, ਆਪਣਾ VCR ਹੈ ਸੀ ਤੇ 60 ਫਿਲਮਾਂ। ਓਏ ਹੋਏ ਵਾਹ ਬਈ, ਤੁਸੀਂ ਤਾਂ ਵੀ ਫਿਲਮਾਂ 'ਚ ਬੜੇ ਖੁਦ ਕਫੀਲ ਸਾਂ। ਤੇ 60 ਫਿਲਮਾਂ, ਜਦੋਂ ਕੋਈ ਬੋਰ ਹੁੰਦਾ ਸੀ ਤਾਂ ਉਹੀ ਫਿਲਮਾਂ ਫਿਰ ਵੇਖ ਲੈਂਦੇ ਸਾਂ। ਤੇ ਬਾਕੀ ਦੂਰਦਰਸ਼ਨ ਚੱਲਦਾ ਸੀ, ਤੁਸੀਂ ਡਿਸ਼ ਵਾਲਾ ਦੌਰ ਭੁੱਲ ਗਏ ਹੋ। ਡਿਸ਼ ਲੱਗੀ ਸੀ, ਉਸ ਤੇ ਬੇਸ਼ੁਮਾਰ ਫਿਲਮਾਂ ਆਉਂਦੀਆਂ ਸਨ, ਫਿਰ ਕੇਬਲ ਤੇ ਚੱਲ ਸੋ ਚਾਲ। ਖੈਰ ਫਿਲਮਾਂ ਵੇਖਣ ਦਾ ਕੋਈ ਜਨੂਨੀ ਸ਼ੌਕ ਨਹੀਂ ਸੀ। ਤੇ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਸਾਡੇ ਵਿਹੜੇ 'ਚ ਆਏ ਤੇ ਤੁਸੀਂ ਆਪਣੀਆਂ ਯਾਦਾਂ ਸ਼ੇਅਰ ਕੀਤੀਆਂ ਸਾਡੇ ਨਾਲ, ਕਿ ਤੁਸੀਂ ਕਿਹਾ ਕਿ ਬਈ ਫਿਲਮਾਂ ਦੇਖਣ ਦਾ ਕੋਈ ਐਸਾ ਜਨੂਨ ਨਹੀਂ ਸੀ। 60 ਫਿਲਮਾਂ ਤੁਹਾਡੇ ਕੋਲ ਹੈਗੀਆਂ ਸਰ, ਹਲੇ ਤਾਂ ਜਨੂਨ ਨਹੀਂ ਸੀ। ਤੇ ਜੇ ਤੁਹਾਨੂੰ ਜਨੂਨ ਹੁੰਦਾ ਫੇਰ ਕੀ ਹਾਲ ਹੋਣਾ ਸੀ। ਸ਼ਮਾ ਨੇ ਚਾਈ ਨੇ ਦੱਸਿਆ ਕਿ ਮੇਰੇ ਕੋਲ 3 ਕੈਸਟਾਂ ਸਨ ਤੇ ਮੈਂ ਉੱਤੀ ਰਿਕਾਰਡਿੰਗ ਕਰ ਲੈਣੀ ਸਾਂ। ਤੁਸੀਂ 60 ਫਿਲਮਾਂ ਰੱਖ ਕੇ ਵੀ ਰੱਜਦੇ ਨਹੀਂ ਸਾਂ, ਤੇ ਹਲੇ ਵੀ ਤੁਸੀਂ ਕਹਿੰਦੇ ਹੋ ਮਜ਼ਲੂਮ ਬਣੇ ਹੋਏ ਹੋ ਕਿ ਸਾਨੂੰ ਸ਼ੌਕ ਹੀ ਨਹੀਂ ਸੀ। ਤੇ ਠੀਕ ਹੈ ਜੀ, ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ, ਤੁਹਾਡੇ ਤੇ ਇਤਬਾਰ ਕਰਨੇ ਆ। ਵੈਸੇ ਥੋੜੇ ਤੁਸੀਂ ਜਨੂਨੀ ਸਾਬਤ ਹੋ ਰਹੇ ਹੋ ਇਤੋਂ। ਤੇ ਉਹ ਦੇਖ ਲੈਣ ਤਾਂ ਵਾਕਈ ਦੇਖੀ ਹੋਈ ਫਿਲਮ ਨੂੰ ਫਿਰ ਦੇਖਣ ਦਾ ਕਿੰਨਾ ਮਜ਼ਾ ਆਉਂਦਾ ਸੀ। ਫਿਰ ਦੇਖ ਲੈਣੇ, ਚਲੋ ਵੀ ਦੇਖ ਲਓ, ਲਾ ਲਓ ਫਿਲਮ, ਉਹ ਜਿਹੜੀਆਂ 2-4 ਕੈਸਟਾਂ ਪਈਆਂ ਹੁੰਦੀਆਂ ਫਿਰ ਲੋਕ ਲਾ ਲੈਂਦੇ ਸਨ, ਤੇ ਇਸ ਤਰ੍ਹਾਂ ਦੇਖ ਲੈਂਦੇ ਸਨ। ਤੇ ਬੜਾ ਚੰਗਾ ਉਹ ਦੌਰ ਸੀ। ਤੇ ਡਿਸ਼ ਦਾ ਦੌਰ ਮੈਂ ਭੁੱਲੀ ਨਹੀਂ ਹਾਂ, ਡਿਸ਼ ਦਾ ਦੌਰ ਵੀ ਆਇਆ। ਲੇਕਿਨ ਗੱਲ ਦੀ ਹੁਣ ਦੇਖੋ, ਮੈਂ ਤੁਹਾਡੇ ਨਾਲ ਗੱਲ ਸ਼ੁਰੂ ਕੀਤੀ ਹੈ ਤੇ ਉਹ ਤਵਾਲਤ ਦੇਖੋ ਕਿੱਥੇ ਚੱਲੀ ਹੈ, ਤੇ ਇਸ ਤੋਂ ਫਿਰ ਰਹਿ ਜਾਂਦਾ। ਉਹੀ ਕਹਿ ਰਹੀ ਕਿ ਮੇਰਾ ਅਸੀਂ ਰੋਜ਼ਾਨਾ ਦੇ ਹਿਸਾਬ ਨਾਲ ਕੋਈ ਨਾ ਕੋਈ ਚੀਜ਼ ਅਸੀਂ ਡਿਸਕਸ ਕਰਦੇ ਰਹਾਂਗੇ ਨਾ। ਡਿਸ਼ ਦੇ ਦੌਰ ਨੂੰ ਵੀ ਅਸੀਂ ਡਿਸਕਸ ਕਰਨਾ ਵੇ, ਅਸੀਂ ਐਂਟੀਨਾ ਦਾ ਦੌਰ ਵੀ ਅਸੀਂ ਹਲੇ ਯਾਦ ਕਰਨਾ ਵੇ, ਜਦੋਂ ਕੋਠੇ ਤੇ ਜਾ ਕੇ ਆਵਾਜ਼ਾਂ ਲਾਣੀਆਂ ਪੈਂਦੀਆਂ ਸਨ, ਤੇ ਉਹ ਵੀ ਅਸੀਂ ਕਰਾਂਗੇ। ਪਹਿਲੇ ਵੀ ਅਸੀਂ ਕਰ ਚੁੱਕੇ ਹਾਂ, ਅਸੀਂ ਮਜ਼ੀਦ ਕਰਾਂਗੇ। ਕੁਝ ਗੱਲਾਂ ਇਨਸਾਨ ਭੁੱਲ ਜਾਂਦਾ ਹੈ, ਲੇਕਿਨ ਕੁਝ ਨਹੀਂ ਵੀ ਭੁੱਲਦਾ, ਤੇ ਤੁਹਾਡੀਆਂ ਯਾਦਾਂ ਵਿੱਚ ਸ਼ਾਮਿਲ ਹੋ ਜਾਂਦੀਆਂ ਨੇ। ਕਿ ਤੁਸੀਂ ਦੋਸਤ ਆਪਣੀਆਂ, ਹੁਣ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ 60 ਗੈਸਟਾਂ ਸਨ, ਸ਼ਮਾ ਨੇ ਦੱਸਿਆ ਕਿ ਉਹਨਾਂ ਕੋਲ 2-3 ਗੈਸਟਾਂ ਸਨ,
ਉਜ਼ਮਾ ਨੇ ਆਪਣੀ ਯਾਦ ਦੱਸੀ ਤੇ ਨਸਰੀਨ ਨੇ, ਸਭ ਨੇ, ਇਰਨਾ ਨੇ। ਇਸ ਤਰ੍ਹਾਂ ਸਾਡਾ ਫਿਰ ਵਿਹੜਾ ਸੱਜਦਾ ਵੇ, ਇੱਕ ਦੂਸਰੇ ਦੀ ਯਾਦਾਂ, ਇੱਕ ਦੂਸਰੇ ਦਾ ਫਿਰ ਅਸੀਂ ਤਾਲੁਕ ਬਣਦਾ ਵੇ। ਤੇ ਬਹੁਤ ਚੰਗਾ ਲੱਗਿਆ ਮੈਨੂੰ ਕਿ ਤੁਸੀਂ ਦੱਸਿਆ ਕਿ ਤੁਸੀਂ ਇੰਨੇ ਕੋਈ ਜਨੂਨੀ ਨਹੀਂ ਸੋ। ਆਪ ਖਿਆਲਵੀ ਸਾਹਿਬ, ਤੁਸੀਂ ਜਨੂਨ ਨਹੀਂ ਸੀ ਤੁਹਾਨੂੰ, ਤੇ ਬਹੁਤ ਸ਼ੁਕਰੀਆ। ਤੇ ਤੁਸੀਂ ਕਿਹਾ ਕਿ ਦੂਰਦਰਸ਼ਨ ਚੱਲਦਾ ਸੀ, ਦੂਰਦਰਸ਼ਨ ਬਈ ਬਈ ਜ਼ਬਰਦਸਤ ਸੀ ਕਿ ਜਿਹੜੇ ਲਾਹੌਰ 'ਚ ਰਹਿੰਦੇ ਸਨ ਉਹਨਾਂ ਵਾਸਤੇ ਤਾਂ ਦੂਰਦਰਸ਼ਨ ਬੜਾ ਜਿਹੜਾ ਨਾ ਹਰ ਵੇਲੇ ਦਰਸ਼ਨ ਹੀ ਕਰਾਉਂਦਾ ਰਹਿੰਦਾ ਸੀ। ਤੇ ਬਾਕੀ ਜਿਹੜੇ ਇੱਥੇ ਸਿੰਧ ਵਾਲੇ ਸਨ ਉਹ ਬਸ ਲਲਚਾਈ ਨਜ਼ਰਾਨਾ ਦੇਖਦੇ ਸਨ। ਮੁਗਲ ਆਜ਼ਮ ਦੇ ਹਵਾਲੇ ਦੇ ਨਾਲ ਮੈਂ ਥੋੜ੍ਹਾ ਜਿਹਾ ਗੱਲ ਕਰ ਲਵਾਂ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਜਿਹੜੀ ਆਪਣੀ ਕਲਿੱਪਿੰਗ ਦੂਸਰੀ ਬਣਾਈ ਸੀ ਨਾ ਉਹ ਨਹੀਂ ਨਾਲ ਲੱਗਣੀ, ਤੇ ਬਸ ਮੈਨੂੰ ਇਸ ਤਰ੍ਹਾਂ ਹੀ ਠੋਕਣਾ ਪੈਣਾ ਕਿ ਖਾਸਾ ਲੰਬਾ ਮੇਰੀ ਗੱਲ ਹੋ ਜਾਂਦੀ ਹੈ। ਤੇ ਚਲੋ ਕੋਈ ਗੱਲ ਨਹੀਂ ਹੈ। ਤੇ ਦੂਰਦਰਸ਼ਨ ਦੇ ਹਵਾਲੇ ਦੇ ਨਾਲ ਜਿਹੜਾ ਨਾ ਇਹਦੇ ਮੁਗਲ ਆਜ਼ਮ ਦੇ ਹਵਾਲੇ ਨਾਲ ਗੱਲ ਕਰਨੀ ਕਿ ਜੋ ਮੁਗਲ ਆਜ਼ਮ ਫਿਲਮ ਰਿਲੀਜ਼ ਉਹਨਾਂ ਨੇ ਕਰਨੀ ਸੀ, ਲਾਣੀ ਸੀ ਦੂਰਦਰਸ਼ਨ ਤੇ, ਬੜਾ ਅਨਾਊਂਸਮੈਂਟ ਹੋਈ ਸੀ ਕਿ ਵੀ ਮੁਗਲ ਆਜ਼ਮ ਆ ਰਹੀ ਹੈ ਫਲਾਣੇ ਦਿਨ। ਮੁਗਲ ਆਜ਼ਮ ਮੈਨੂੰ ਯਾਦ ਹੈ ਕਿ ਅਸੀਂ ਜਿਸ ਮੁਹੱਲੇ 'ਚ ਰਹਿੰਦੇ ਸਾਂ, ਸਾਡੇ ਆਪਣੇ ਮੁਹੱਲੇ 'ਚੋਂ ਕਈ ਲੋਕ ਗਏ ਸਨ ਕਿ ਟ੍ਰੇਨ 'ਤੇ ਬੈਠ ਕੇ ਕਿ ਬਈ ਅਸੀਂ ਮੁਗਲ ਆਜ਼ਮ ਦੇਖਣੀ, ਲਾਹੌਰ ਚੱਲੇ ਹਾਂ ਮੁਗਲ ਆਜ਼ਮ ਦੇਖਣ, ਤੇ ਫਿਲਮ ਆਣੀ ਹੈ ਉੱਥੇ। ਤੇ ਇੰਨਾ ਅਸੀਂ ਹੈਰਾਨ ਹੁੰਦੇ ਸਾਂ ਕਿ ਅੱਛਾ ਫਿਲਮ ਦੇਖਣ ਚੱਲੇ ਨੇ। ਜਿਹੜੇ ਸ਼ੌਕੀਨ ਲੋਕ ਸਨ ਉਹ ਟ੍ਰੇਨ ਦੀ ਉਸ ਦੌਰ ਵਿੱਚ ਅਖਬਾਰਾਂ 'ਚ ਪੜ੍ਹਿਆ ਸੀ ਫਿਰ ਲੋਕਾਂ ਨੇ ਕਿ ਬਈ ਜਿਹੜਾ ਹੋਟਲਾਂ 'ਚ ਕਮਰੇ ਬੁੱਕ ਹੋ ਗਏ ਸਨ ਔਰ ਲੋਕ ਧੜਾ ਧੜ ਪਹੁੰਚੇ ਸਨ ਕਿ ਵੀ ਮੁਗਲ ਆਜ਼ਮ ਦੇਖਣ ਚੱਲੇ ਹਾਂ ਅਸੀਂ ਲਾਹੌਰ। ਤੇ ਬੜਾ ਇੱਕ ਮੁਗਲ ਆਜ਼ਮ ਦਾ ਇੱਕ ਦੌਰ ਸੀ। ਔਰ ਉਹਦਾ ਗਾਣਾ ਜਿਹੜਾ ਉਹ ਸ਼ੋਹਰਾ ਆਫਾਕ, प्यार किया तो डरना क्या, जब प्यार किया तो डरना क्या। ਤੇ ਇੰਨਾ ਮਸ਼ਹੂਰ ਸੀ ਇਹ ਗਾਣਾ ਕਿ ਵੀ ਗੱਲ ਛੱਡ ਦਵੋ, ਇਸ ਗਾਣੇ ਦੇਖਣ ਵਾਸਤੇ ਲੋਕ دیਵਾਨੇ ਸਨ। प्यार किया कोई चोरी नहीं की, प्यार किया, प्यार किया कोई चोरी नहीं की, छुप छुप आहें भरना क्या, जब प्यार किया तो डरना क्या। ਤੇ ਬਈ ਪਿਆਰ ਅਸੀਂ ਤਾਂ ਖੈਰ ਉਸ ਤਰ੍ਹਾਂ ਕਰ ਨਹੀਂ ਸਕਦੀ, ਸੌਂਗ ਵਿੱਚ ਹੀ ਆਵਾਜ਼ ਫਸ ਜਾਂਦੀ ਹੈ, ਲੇਕਿਨ ਇੰਨਾ ਸ਼ੋਹਰਾ ਆਫਾਕ ਗਾਣਾ ਔਰ ਉਹਦੇ ਜਿਹੜੀ ਮਧੂਬਾਲਾ ਦਾ ਹੁਸਨ ਔਰ ਉਹਦਾ ਗੈਟਅਪ, ਬਸ ਬਈ ਬੱਲੇ ਬੱਲੇ ਸੀ। ਇਸ ਤਰ੍ਹਾਂ ਬੜੀ ਲਾਜਵਾਲ ਫਿਲਮਾਂ ਉਸ ਦੌਰ 'ਚ ਹੁੰਦੀਆਂ ਸਨ। ਪਾਕੀਜ਼ਾ ਦਾ ਵੀ ਜਿਵੇਂ ਅਸੀਂ ਜ਼ਿਕਰ ਕੀਤਾ, ਹੋਰ ਵੀ ਬਹੁਤ ਸਾਰੀਆਂ ਨੇ। ਪਰ ਮੁਗਲ ਆਜ਼ਮ ਦਾ ਮੈਨੂੰ ਯਾਦ ਹੈ ਕਿ ਕਾਫੀ ਲੋਕ ਉਹਨੂੰ ਦੇਖਣ ਵਾਸਤੇ ਗਏ ਸਨ ਕਿ ਅਸੀਂ ਮੁਗਲ ਆਜ਼ਮ ਦੇਖਣੀ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਜੀ, ਚੱਲਦਾ ਰਹਿੰਦਾ ਸਿਲਸਿਲਾ ਚੀਜ਼ਾਂ ਦਾ। ਤੇ ਬਸ ਕਿ ਅਸੀਂ ਉਸ ਦੌਰ ਨੂੰ ਵੀ ਯਾਦ ਕਰਾਂਗੇ ਕਿ ਜਦੋਂ ਅਸੀਂ ਵੀ ਫਿਲਮ ਦੇਖਣ ਜਾਂਦੇ ਹੁੰਦੇ ਸਾਂ। ਇਹ ਨਾਲ ਨਾਲ ਸਾਡੀਆਂ ਗੱਲਾਂ ਮੁੱਕਣੀਆਂ ਥੋੜ੍ਹੀ ਨੇ, ਅਸੀਂ ਰੋਜ਼ ਦੇ ਹਿਸਾਬ ਨਾਲ ਗੱਲਾਂ ਕਰਨੀਆਂ ਨੇ ਤੇ ਅਸੀਂ ਰੋਜ਼ ਦੇ ਹਿਸਾਬ ਨਾਲ ਕੋਈ ਨਾ ਕੋਈ ਅਫਸਾਨਾ आज कहेंगे दिल का फसाना, जान भी ले ले चाहे ज़माना। ते ਉਹ ਇੰਨੇ ਖੂਬਸੂਰਤ ਉਹਦੇ ਬੋਲ ਸਨ। पर्दा नहीं जब कोई खुदा से, पर्दा नहीं जब कोई खुदा से, बंदों से पर्दा करना क्या, जब प्यार किया तो डरना क्या। ਤੇ ਜਬ ਪਿਆਰ ਕੀਆ ਤਾਂ ਡਰਨਾ ਕਿਆ, ਇਹ ਬੜਾ ਮਸ਼ਹੂਰ ਮੂਵੀ ਸੀ। ਇਸ ਤਰ੍ਹਾਂ ਫਿਰ ਉਹ ਦੌਰ ਤੇ ਜਿਹੜਾ ਗੁਜ਼ਰਿਆ ਦੂਰਦਰਸ਼ਨ ਦਾ, ਫਿਰ ਡਿਸ਼ ਆਈ ਔਰ VCR ਡਿਸ਼ ਦਾ ਦੌਰ, ਉਹ ਵੀ ਫਿਰ श्री देवी ਦੇ ਲੋਕ دیਵਾਨੇ ਸਨ। श्री देवी ਦੇ ਡਾਂਸ ਔਰ जिया प्रादा, पद्मिनी कोल्हापुरी और बहुत अच्छे अच्छे होर नाम सन। एक टीना सन, शायद मेरी शादी का ख्याल दिल में आया है। ਇਹ ਗਾਣਾ ਇੰਨਾ ਮਸ਼ਹੂਰ ਹੋਇਆ ਸੀ ਨਾ, ਬਹੁਤ ਜ਼ਿਆਦਾ, ਸ਼ਾਇਦ ਤੁਸੀਂ ਵੀ ਸਾਰਿਆਂ ਨੇ ਸੁਣਿਆ ਹੀ ਹੋਏਗਾ। ਤੇ ਉਹ ਰਾਜੇਸ਼ ਖੰਨਾ ਦੇ ਨਾਲ, इसीलिए मम्मी ने मेरी तुम्हें चाय पे बुलाया है। ਤੇ ਉਹ ਮੰਮੀ ਨੇ ਚਾय पे बुलाया है। ਤੇ ਉਹ ਫਿਰ ਕੀ ਕਹਿੰਦੇ ਨੇ, ਬੜਾ ਮਸ਼ਹੂਰ ਹੋਇਆ ਸੀ ਗਾਣਾ। ਰਾਜੇਸ਼ ਖੰਨਾ ਦਾ ਆਪਣਾ ਇੱਕ ਸਟਾਈਲ ਸੀ ਤੇ ਜਤਿੰਦਰ ਦਾ ਆਪਣਾ ਸਟਾਈਲ ਸੀ, ਮੱਥਨ ਚੱਕਰਵਰਤੀ ਦਾ ਆਪਣਾ ਸਟਾਈਲ ਸੀ। ਮੈਂ ਜਦੋਂ ਹੈਦਰਾਬਾਦ ਰਹਿੰਦੀ ਸਾਂ ਨਾ, ਤੇ ਉਦੋਂ ਕੀ ਕਹਿੰਦੇ ਨੇ ਇੰਨਾ ਟਾਈਮ ਨਹੀਂ ਮਿਲਦਾ ਸੀ ਕਿ ਬੱਚਿਆਂ ਦੇ ਨਾਲ, ਅਸੀਂ ਦੱਸਿਆ ਨਾ ਜਿਵੇਂ ਕਿ ਅਸੀਂ ਸਿਰਫ ਵੀਕਐਂਡ 'ਤੇ ਵੀਡੀਓ ਲੈ ਕੇ ਆਉਂਦੇ ਸਨ ਬੱਚੇ, ਫਿਰ ਅਸੀਂ ਸਾਰੇ ਦੇਖ ਲੈਂਦੇ ਹੁੰਦੇ ਸਾਂ ਬੈਠ ਕੇ। ਬੱਚੇ ਚੋਣ ਕੇ ਲੜਾਈ ਵਾਲੀ ਫਿਲਮ ਲੈ ਕੇ ਆਉਂਦੇ ਸਨ। ਇੰਨਾ ਉਹਨਾਂ ਨੂੰ ਜਨੂਨ ਹੁੰਦਾ ਸੀ ਲੜਾਈ ਦੇਖਣ ਦਾ ਕਿ ਡਜ਼ਨ ਜੇ ਚੱਲੇ ਨਾ, ਬਸ ਉਹ ਲੈ ਕੇ ਆਉਣਾ।
ਤੇ ਉਹ ਮੇਰੇ ਬਰਾਬਰ 'ਚ ਰਹਿੰਦੇ ਸਨ ਖਾਲਾ। ਅੱਲਾ ਜੰਨਤ ਨਸੀਬ ਕਰੇ ਖਾਲਾ ਨੂੰ। ਖਾਲਾ ਫਿਲਮਾਂ ਦੇ ਬੜੇ ਸ਼ੌਕੀਨ ਸਨ ਤੇ ਉਹਨਾਂ ਦੇ ਉਹ ਜਿਹੜੇ ਮੈਨੂੰ ਪਾਨ ਖਿਲਾਉਂਦੇ ਸਨ, ਰੋਜ਼ ਮੈਨੂੰ ਪਾਨ ਲਿਆ ਕੇ ਦੇਣਾ ਕਿ ਪਾਨ ਖਾ ਲੈ ਬਈ ਤੂੰ। ਤੇ ਜੇ ਮੈਂ ਉੱਧਰ ਜਾਣਾ ਤਾਂ ਵੀ ਪਾਨ। ਬਹਿਰਹਾਲ ਮੇਰੀ ਜ਼ਿੰਦਗੀ 'ਚ ਐਸਾ ਇੱਕ ਅਹਿਮ ਗੱਲ ਹੋ ਗਈ ਸੀ ਕਿ ਖਾਲਾ ਦੇ ਤਾਲੁਕ ਦੀ ਵਜ੍ਹਾ ਨਾਲ ਕਿ ਮੈਂ ਪਾਨ ਬਹੁਤ ਅਰਸਾ ਖਾਧਾ। ਮੈਨੂੰ ਸਾਲ ਵੀ ਯਾਦ ਨਹੀਂ ਕਿ ਕਿੰਨੇ ਸਾਲ ਖਾਧਾ। ਖਾਲਾ ਦੇ ਫੌਤ ਹੋਣ ਨਾਲ ਉਹ ਸਿਲਸਿਲਾ ਫਿਰ ख़त्म ਹੋਇਆ। ਫਿਰ ਖਾਲੂ ਜਾਨ ਜਦ ਤੱਕ ਜ਼ਿੰਦਾ ਰਹੇ ਉਦੋਂ ਤੱਕ ਮੈਂ ਖਾਂਦੀ ਰਹੀ। ਖਾਲਾ ਨੂੰ ਫਿਲਮਾਂ ਦਾ ਬੜਾ ਸ਼ੌਕ ਸੀ ਔਰ ਖਾਲਾ ਨੂੰ ਅਮਿਤਾਭ ਬੜਾ ਪਸੰਦ ਸੀ। ਖਾਲਾ ਨੇ ਵੀ ਫਿਰ ਵੀਡੀਓ ਮੈਨੂੰ ਲਿਆ ਕੇ ਦੇਣੀ, ਕੈਸਟ ਜੋ ਖਾਲਾ ਨੇ ਰਾਤ ਨੂੰ ਦੇਖ ਲੈਣੀ ਨਾ ਤੇ ਸਵੇਰੇ ਮੇਰੀ ਬੈਲ ਵਜਾਣੀ। ਮੈਂ ਕੰਮ ਕਰ ਰਹੀ ਹੁੰਦੀ ਸਾਂ, ਬੱਚੇ ਸਕੂਲ ਗਏ ਹੁੰਦੇ ਸਨ ਤੇ ਜਲਦੀ ਕੰਮ, ਤੇ ਖਾਲਾ ਨੇ ਕਹਿਣਾ ਲੈ बेटा फिल्म देख ले जल्दी सी, अनीताभ की। अनीताभ कहते सन, अनीताभ की फिल्म है ये माँ, इतनी प्यारी फिल्म है, मैं तुझे क्या बताऊँ। ਤੇ ਉਹਨਾਂ ਨੇ ਫਿਰ ਮੈਨੂੰ ਫੜਾ ਕੇ ਚੱਲ ਜਾਣਾ। ਖਾਲਾ ਦਾ ਦਿਲ ਨਹੀਂ ਮੈਂ ਤੋੜਨਾ ਚਾਹੁੰਦੀ ਸਾਂ। ਮੈਂ ਲਿਆ ਕੇ ਨਾ ਤੇ ਉਹ ਮੈਂ ਰੱਖ ਦੇਣੀ ਹੁੰਦੀ ਸਾਂ ਟੇਬਲ ਤੇ। और 2-3 घंटे बाद खाला ने कहना बेटा देख ली है फिल्म, ला दे वापस करनी है। मैं कहना हाँ खाला मैं देख ली है। हालांकि मैं देखी नहीं होंदी सी पर उन्होंने दिल रखण वास्ते ना मैं फिर रख लेनी होंदी सी कि इन्नी मुहब्बत ना मैनूं देण वास्ते आए ने, हुण मैं कहां खाला मैं नहीं देखनी, खाला दा दिल टुट जाएगा। तो इस तरह फिर खाला ने ना वापस लै जानी। तो वो बड़ा एक हसीन दौर सी कि पड़ोसी किन्ना पड़ोस का ख्याल करते सन कि खाला ने फिर मैनूं एक पौधा भी दिता। खाला ने चंपा का पौधा। खाला ने मैनू कहा कि इन्ना गमले से जो देखा मैनू पौधों का बड़ा शौक है, उन्होंने मैंने एक पौधा दिता। उन्होंने कहा कि तू ना यह पौधा लै लै, ला लै अपने उहदे विच। छोटी जी एक क्यारी सी मेरे घर में, छोटी जी, ज़्यादा बड़ी नहीं सी, छोटी जी क्यारी सी, उस मैं मोतिया लाया होया सी और एक दो चीज़ां। खाला ने मैनू दे दिता चंपा, मैं गड्ढ दिता जमीन च, गमले च दिता सी मैं, जमीन च गड्ढ दिता। वो वधदा 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 पूरा बूटा बन गया। उस तो बाद खाला दुनिया तो चले गए पर वो पौधा जो तक मैं उस घर रही ना, वो पौधा उस घर में सी, एडा बूटा बढ़िया। हुण मैनूं नहीं पता हैगा कि नहीं, जिन्होंने लिया पता नहीं उन्होंने कटवा दिता होएगा या होएगा, मैनूं नहीं पता। लेकिन जदों तक मैं रही ना, मैं फिर मैनूं खाला दी याद आंदी सी। खाला असीं एक दीवार एक दफ़ा उच्ची करवाई, दीवार थोड़ी नीवी सी, फर्श थोड़ा उच्चा कराया पर ते मेरे हसबैंड कहते कट देने। मैं कहा ना इनू ना कट्टियो। मिस्त्रियों को कहा कि तुसीं इनू इस बूटे नू ना कट्टियो। उन्होंने फिर ना इस तरह करके बनाया कि उस दीवार विचों थोड़ा गुजार के उत्ते इट्टां लाइयां, उहदा जिहड़ा टाणा सी ना कि टुटे ना, वो बहुत बड़ा हो गया सी। लेकिन दीवार असीं उच्ची कराई पर उस दरख्त नू बचाया, बड़ी हिफाजत की। मैं कहा नहीं, मैनू खाला ने बूटा दिता सी, कटाना नहीं इन्ना बड़ा कि हुण पता नहीं उत्थे हैगा कि नहीं। मैं हुण जावांगी देखांगी, शायद जावांगी, शायद वो बूटा होवे उत्थे। इस तरह एक पड़ोस का ताल्लुक सी मेरा 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 दिन रात। पर मैं उन्होंने अगर खाला कहनी सी ना तो दिल ना कहनी सी। उन्होंने अगर मैनू बेटी कहा सी ना तो दिल ना कहा सी। कैसे ताल्लुक सन, कैसे ताल्लुक सन। इन्ने साल गुजरन तो बाद भी अज रोना आ रहा। इन्ने साल गुजरन तो बाद भी ना मैं बूटा भुल्ली हाँ, ना मैं खाला नूं भुल्ली हाँ। मैं हुण इजाजत चाहती हाँ तुहाडे कोलों। फिर इंशाअल्लाह असीं एक नवीं गल दे नाल मिलांगे, मिलते रवांगे। इस तरह साडा बेड़ा सजदा रहेगा, कभी खुशी कभी गम, कभी हस पैंदे आ कभी रो पैंदे आ। यही जिंदगी का जड़ा ना मेरा ख्याल गुजारन का तरीका ही है जिंदगी, कि जिंदगी सिर्फ खुशियां ही खुशियां नहीं होंदियां, थोड़े बहुत गम भी आ जाते हैं। तो जो थोड़े बहुत गम आ जान, कोई तकलीफ दे सोच आ जाए, पर खुशियां भी फिर तुहाडी जिंदगी अल्लाह देंदा है ना। तुसीं हसदे भी हो, बोलते हो, इंजॉय करते हो लाइफ नूं। ते बहरहाल ज़्यादा तो ज़्यादा कोशिश यही करनी चाहिए है कि मेरे वंगर ना ज़्यादातर हसते रहा करो। थोड़ा थोड़ा हस लिया करो। और मैं रोई हाँ, भावें मेरा कज्जल फैल फैल के भावें कित्थे आया हो, मैंने सही नज़र नहीं पे आंदा चश्मे दे नाल, लेकिन चलो कोई गल नहीं, ते कज्जल फैल भी गया तो कोई नहीं। असीं जाकर थले मूँह धो लवांगे। कजरा मोहब्बत वाला अखियों में ऐसा डाला, कजरे ने ले ली मेरी जान।
हाय रे मैं तेरे कुर्बान, दुनिया है मेरे पीछे और मैं हूँ तेरे पीछे, अपना बना ले मेरी जान, हाय रे मैं तेरे कुर्बान। ਤੇ ਹੁਣ ਮੈਂ ਚੱਲਨੀ ਆ, ਹਾਏ ਮੈਂ ਤੇਰੇ ਕੁਰਬਾਨ। ਮੈਂ ਤੁਹਾਡੇ ਸਾਰਿਆਂ ਤੋਂ ਕੁਰਬਾਨ ਕਿ ਤੁਸੀਂ ਸਾਰੇ ਕਮੈਂਟ ਕਰਦੇ ਹੋ, ਮੇਰੇ ਵਿਹੜੇ 'ਚ ਆਉਂਦੇ ਹੋ ਤੇ ਵਿਹੜਾ ਸੱਜ ਜਾਂਦਾ ਹੈ। ਅਸੀਂ ਦੋਸਤ ਬੈਠ ਕੇ ਉਹਨਾਂ ਜ਼ਮਾਨਿਆਂ ਵਿੱਚ ਪਹੁੰਚ ਰਹੇ ਹਾਂ ਕਿ ਜਿਹਨਾਂ ਜ਼ਮਾਨਿਆਂ ਦਾ ਕੋਈ ਮੁੱਲ ਨਹੀਂ ਜੇ। ਉਹ ਬੜੇ ਅਨਮੋਲ ਜ਼ਮਾਨੇ ਨੇ, ਉਹਨਾਂ ਦਾ ਮੁੱਲ ਕੋਈ ਨਹੀਂ ਹੈ। ਬਸ ਉਹ ਜਿਹੜਾ ਸਾਡੇ ਸਾਹਾਂ ਵਿੱਚ ਵਸਦੇ ਨੇ ਉਹ ਜ਼ਮਾਨੇ, ਕਦੀ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ ਹਾਂ। ਤੇ ਇਨਸ਼ਾਅੱਲਾ ਮੁਲਾਕਾਤ ਰਹੇਗੀ। ਕਮੈਂਟ ਕਰਨਾ ਤੁਸੀਂ ਭੁੱਲਣਾ ਨਹੀਂ ਹੈ, ਇਹ ਤੁਹਾਡੀ ਡਿਊਟੀ ਹੈ। नहीं तो मिसरे तनु मारना में भाई पिताई हो जाएगी आप सबकी अगर आपने कमेंट नहीं किया तो। मिल लिया, अल्लाह हाफिज।